ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਸਿੱਖ ਵਿਰਾਸਤ ਸਰਹੱਦੋਂ ਪਾਰ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਸੇਮ ਨਾਮ ਦੀ ਕਿਤਾਬ ਉਸੇ ਨਾਮ ਦਾ ਪ੍ਰੋਗਰਾਮ ਦੇ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਕਿਤਾਬ ਦੇ ਲਿਖਣ ਵਾਲੇ ਲੇਖਕ ਹਿਸਟੋਰੀਅਨ ਡਾਕਟਰ ਦਲਵੀਰ ਸਿੰਘ ਪੰਨੂ ਜੁੜ ਚੁੱਕੇ ਨੇ। ਡਾਕਟਰ ਦਲਵੀਰ ਪੰਨੂ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਰਾਜਕਰਮਵੀਰ ਜੀ, ਕੀ ਹਾਲ ਚਾਲ ਹੈ ਤੁਹਾਡਾ? ਜੀ ਬਿਲਕੁਲ ਠੀਕ ਠਾਕ, ਉਮੀਦ ਕਰਦੇ ਹਾਂ ਸਾਰੇ ਜਾਣੇ ਤੁਸੀਂ ਵੀ ਇੱਧਰ ਠੀਕ ਠਾਕ ਜਿਹੜੇ ਹੋਵੋ। ਅਤੇ ਬਿਲਕੁਲ ਆਪਣੀ ਜਿਹੜੀ ਇਸ ਟਾਈਮ ਦੂਜੇ ਚੈਪਟਰ ਦੀ ਗੱਲਬਾਤ ਚੱਲ ਰਹੀ ਆ ਗੁਰਦੁਆਰਾ ਬਾਲ ਲੀਲਾ ਸਾਹਿਬ, ਜਿੱਥੇ ਗੁਰੂ ਸਾਹਿਬ ਨੇ ਜਿਹੜਾ ਆਪਣਾ ਬਚਪਨ ਬਿਤਾਇਆ ਆ। ਟੀਨਏਜਰਸ ਤੋਂ ਪਹਿਲਾਂ ਜਿਹੜੀ ਇੱਥੇ ਅਕਸਰ ਉਮਰ ਜਿਹੜੀ ਉਹ ਮੰਨੀ ਜਾਂਦੀ ਹੈ ਵੀ ਉਸ ਤੋਂ ਪਹਿਲਾਂ ਦਾ ਜਿਹੜਾ ਜੀਵਨ ਉੱਥੇ ਉਹਨਾਂ ਨੇ ਬਿਤਾਇਆ ਆ। ਭਾਈ ਮਰਦਾਨਾ ਜੀ ਦੇ ਨਾਲ ਉੱਥੇ ਉਹਨਾਂ ਦੀ ਮੁਲਾਕਾਤ ਹੋਈ, ਜਿਹੜੀ ਕਿ ਇੱਕ ਲਾਈਫ ਲੌਂਗ ਦੋਸਤੀ ਵੀ ਆਪਾਂ ਕਹਿ ਸਕਦੇ ਹਾਂ, ਅਤੇ ਇੱਕ ਗੁਰੂ ਚੇਲੇ ਵਾਲੀ ਵੀ ਜਿਹੜੀ ਉਹ ਚੀਜ਼ ਉਸ ਦੇ ਵਿੱਚ ਆਖੀ ਜਾ ਸਕਦੀ ਆ ਵੀ ਉਹਨਾਂ ਦੇ ਨਾਲ ਜਿਹੜੀ ਉਹ ਬਿਤਾਈ ਆ। ਸੋ ਪਿਛਲੀ ਵਾਰੀ ਆਪਾਂ ਵੱਖ-ਵੱਖ ਗੁਰੂ ਸਾਹਿਬਾਨ ਦਾ ਜਿਹੜਾ ਇੱਥੇ ਫੇਰੀ ਵੀ ਹੋਈ ਉਸ ਦੇ ਬਾਰੇ ਵੀ ਚਰਚਾ ਕੀਤੀ, ਕੀ ਪੁਰਾਣੀਆਂ ਕਿਤਾਬਾਂ ਦੇ ਵਿੱਚ ਲਿਖਿਆ ਆ ਉਸ ਦੇ ਬਾਰੇ ਜਿਹੜੀ ਆਪਾਂ ਉਹ ਚਰਚਾ ਕੀਤੀ ਸੀ। ਸੋ ਅੱਜ ਦੇ ਜਿਹੜੀ ਆਪਾਂ ਇਸ ਪ੍ਰੋਗਰਾਮ ਦੀ ਡਾਕਟਰ ਪੰਨੂ ਜੀ ਆਪਾਂ ਜੇ ਸ਼ੁਰੂਆਤ ਕਰਦੇ ਹਾਂ, ਜਿੱਥੇ ਵੀ ਵੈਸੇ ਗੁਰੂ ਸਾਹਿਬਾਨ ਗਏ ਨੇ ਜਾਂ ਕਿਤੇ ਨਾ ਕਿਤੇ ਕੁਛ ਅਜਿਹੀਆਂ ਉਹਨਾਂ ਦੀਆਂ ਜੀਵਨ ਸਾਖੀਆਂ ਦੇ ਵਿੱਚ ਜਾਂ ਉੱਦਾਂ ਕਰਾਮਾਤਾਂ ਵੀ ਨਾਲ ਜੁੜੀਆਂ ਨੇ। ਕੀ ਇਸ ਥਾਂ ਦੇ ਨਾਲ ਵੀ ਕੋਈ ਅਜਿਹੀ ਗੁਰੂ ਸਾਹਿਬ ਜੀ ਦੇ ਨਾਲ ਜੁੜੀ ਹੋਈ ਕੋਈ ਕਰਾਮਾਤ ਦਾ ਜ਼ਿਕਰ ਆਉਂਦਾ ਹੈ ਕਿਸੇ ਪਾਸੇ, ਜਿਹੜੀ ਖਾਸ ਕਰਕੇ ਜਿਹੜੇ ਸਾਇੰਸ ਦੇ ਕਸੌਟੀ ਦੇ ਉੱਤੇ ਕਹਿ ਸਕਦੇ ਹਾਂ ਵੀ ਉਹ ਖਰੀ ਉਤਰਦੀ ਆ ਜਾਂ ਨਹੀਂ ਉਤਰਦੀ? ਇੱਦਾਂ ਦੇ ਵੀ ਕਈ ਸਵਾਲ ਹੁੰਦੇ ਆ ਜੀ। ਬਿਲਕੁਲ, ਇਹ ਕਈ ਗੁਰਦੁਆਰਾ ਸਾਹਿਬ ਨੇ ਜਿੱਥੇ ਇਹੋ ਜਿਹੀ ਕੋਈ ਨਾ ਕੋਈ ਘਟਨਾ ਜਿਹੜੀ ਹੈਗੀ ਹੈ, ਕਰਾਮਾਤ ਜਿਹੜੀ ਹੈਗੀ ਆ, ਉਹ ਪੁਰਾਣੀਆਂ ਜਿਹੜੀਆਂ ਕਿਤਾਬਾਂ ਉਹਨਾਂ ਵਿੱਚ ਮਿਲ ਜਾਂਦੀ ਹੈ। ਉਹਦਾ ਸੱਚ ਝੂਠ ਦਾ ਨਿਤਾਰਾ ਕਰਨਾ ਤਾਂ ਆਪਣੇ ਲਈ ਸੰਭਵ ਨਹੀਂ ਹੈ, ਕਿਉਂਕਿ ਇਹ ਬੜਾ ਇੱਕ ਕੰਟਰੋਵਰਸ਼ੀਅਲ ਮੁੱਦਾ ਹੈ। ਪਰ ਇਸ ਜਗ੍ਹਾ ਦੇ ਨਾਲ ਮੈਂ ਇਹ ਦੱਸ ਦਿੰਦਾ ਕਿ ਕਿਉਂਕਿ ਮੇਰਾ ਕੰਮ ਹੈਗਾ ਕਿ ਪਾਕਿਸਤਾਨ 'ਚ ਰਹਿਣ ਵਾਲੇ ਹਿਸਟਰੀ ਦੇ ਸਟੂਡੈਂਟਸ ਨੂੰ ਉਸ ਜਗ੍ਹਾ ਦੇ ਨਾਲ ਮਿਲਦੀ ਜੁਲਦੀ ਹਰ ਇੱਕ ਘਟਨਾ ਦਾ ਜ਼ਿਕਰ ਜ਼ਰੂਰ ਕਰਾਂ ਜਿਹੜੀ ਉਸ ਜਗ੍ਹਾ ਦੇ ਨਾਲ ਮੈਨੂੰ ਮਿਲਦੀ ਹੋਵੇ। ਸੋ ਹੁਣ ਜਿਹੜੀ ਕਿਤਾਬ ਹੈਗੀ ਆ ਸ਼੍ਰੀ ਗੁਰਧਾਮ ਸੰਗ੍ਰਹਿ, ਇਹ 1919 'ਚ ਕਿਤਾਬ ਲਿਖੀ ਗਈ ਹੈ। ਇਹਦੇ ਵਿੱਚ ਨਾਨਕਸਰ ਮੰਜੀ ਸਾਹਿਬ ਕਰਕੇ ਨਾਮ ਲਿਖਿਆ ਗਿਆ, ਨਾਨਕਸਰ ਮੰਜੀ ਸਾਹਿਬ। ਪਹਿਲੀ ਗੱਲ ਤਾਂ ਹੁਣ ਆਪਾਂ ਨੂੰ ਨਨਕਾਣਾ ਸਾਹਿਬ ਦੇ ਵਿੱਚ ਇਹੋ ਜਿਹਾ ਕੋਈ ਇਸ ਨਾਮ ਦਾ ਗੁਰਦੁਆਰਾ ਸਾਹਿਬ ਹੁਣ ਨਹੀਂ ਮਿਲਦਾ, ਪਰ ਕਿਉਂਕਿ ਜਿਵੇਂ ਆਪਾਂ ਪਹਿਲਾਂ ਕਵੀ ਸੰਤੋਖ ਸਿੰਘ ਦੀ ਜਿਹੜੀ ਆਪਾਂ ਕਿਤਾਬ ਦੀ ਗੱਲ ਕਰਕੇ ਹਟੇ ਹਾਂ, ਗੁਰੂ ਪ੍ਰਕਾਸ਼ ਗ੍ਰੰਥ, ਉਹਦੇ ਵਿੱਚ ਨਾਨਕਸਰ ਸਰੋਵਰ ਦਾ ਜ਼ਿਕਰ ਆਇਆ ਸੀ। ਸੋ ਆਪਾਂ ਜ਼ਿਊਮ ਕੀਤਾ ਕਿ ਇਹ ਨਾਨਕਸਰ ਜਿਹੜਾ ਸਰੋਵਰ ਹੈਗਾ ਉਹ ਹੁਣ ਉਹ ਹੈਗਾ ਜਿਹੜਾ ਗੁਰਦੁਆਰਾ ਬਾਲ ਲੀਲਾ ਸਾਹਿਬ ਜਿਹਦੇ ਵਿੱਚ ਹੈਗਾ। ਸੋ ਉਸ ਸਰੋਵਰ ਦੀ ਗੱਲ ਕਰਦਿਆਂ ਹੋਇਆਂ ਇਸ ਕਿਤਾਬ ਦੇ ਵਿੱਚ ਸ੍ਰੀ ਗੁਰਧਾਮ ਸੰਗ੍ਰਹਿ ਕਿਤਾਬ ਦੇ ਵਿੱਚ ਜ਼ਿਕਰ ਹੈ ਕਿ ਇਹ ਉਹ ਜਗ੍ਹਾ ਹੈ ਜਿੱਥੇ ਗੁਰੂ ਸਾਹਿਬ ਜੀ ਕੱਚੇ ਪਾਣੀ ਦਾ ਜਿਹੜਾ ਸੀਗਾ ਕੱਚਾ ਜਿਹੜਾ ਪਾਣੀ ਦਾ ਇੱਕ ਛੱਪੜ ਸੀਗਾ, ਜਿਹਦੇ ਵਿੱਚ ਕਿ ਉਹ ਨਹਾਇਆ ਕਰਦੇ ਸੀਗੇ। ਪਿੰਡ ਦੇ ਵਿੱਚ ਜਿਹੜਾ ਸੀ ਉਹ ਪਾਣੀ ਇਕੱਠਾ ਹੋਇਆ ਕਰਦਾ ਸੀ, ਜਿੱਥੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਬਚਪਨ 'ਚ ਆਪਣੇ ਸਾਥੀਆਂ ਦੇ ਨਾਲ ਨਹਾਉਂਦੇ ਹੁੰਦੇ ਸੀਗੇ, ਜਿਹੜਾ ਮੁੜ ਕੇ ਜਿਹੜਾ ਸੀ ਸਰੋਵਰ ਉਹਨੂੰ ਨਾਮ ਦੇ ਦਿੱਤਾ ਗਿਆ। ਉੱਥੇ ਉਹ ਇੱਕ ਕਰਾਮਾਤ ਦੱਸਦੇ ਆ ਕਿ ਇੱਥੇ ਇੱਕ ਲੜਕਾ ਸੀ ਜਿਹੜਾ ਡੁੱਬ ਗਿਆ, ਜਿਹਦੀ ਕਿ ਮੌਤ ਹੋ ਗਈ, ਜਿਹਨੂੰ ਕਿ ਮੁੜ ਕੇ ਉਸ ਵੇਲੇ ਉਸ ਸਰੋਵਰ ਦੇ ਵਿੱਚੋਂ ਮਤਲਬ ਇਹੋ ਜਿਹੀ ਕਰਾਮਾਤ ਸੀ ਕਿ ਜਿਹੜਾ ਕਿ ਮੁੜ ਕੇ ਉਹਨੂੰ ਉਸ ਵੇਲੇ ਜਿੰਦਾ ਕਰ ਦਿੱਤਾ ਗਿਆ। ਸੋ ਇਸ ਸਰੋਵਰ ਦੇ ਨਾਲ ਇਹ ਇੱਕ ਕਰਾਮਾਤ ਜਿਹੜੀ ਹੈਗੀ ਆ ਉਹ ਜੋੜੀ ਜਾਂਦੀ ਹੈ ਕਿ ਇੱਥੇ ਇੱਕ ਲੜਕਾ ਜਿਹਦੀ ਕਿ ਡੁੱਬਣ ਦੇ ਨਾਲ ਮੌਤ ਹੋ ਗਈ ਸੀ, ਪਰ ਮੁੜ ਕੇ ਉਹ ਦੁਬਾਰਾ ਜਿਉਂਦਾ ਹੋ ਗਿਆ ਸੀਗਾ। ਜੀ। ਅਤੇ ਜਿੱਦਾਂ ਆਪਾਂ ਪਹਿਲਾਂ ਵੀ ਇੱਕ ਵਾਰੀ ਜ਼ਿਕਰ ਕੀਤਾ ਸੀਗਾ ਵੀ ਕਈ ਕੁਛ ਜਿਹੜੀਆਂ ਕਰਾਮਾਤਾਂ ਆ ਜਿਹੜੀਆਂ ਲਿਖੀਆਂ ਗਈਆਂ ਨੇ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਜਿਹੜਾ ਉਹ ਬਾਅਦ ਦੇ ਵਿੱਚ, ਉਹ ਕਈ ਵਾਰੀ ਕਿਸੇ ਹੋਰ ਥਾਂ ਦੇ ਉੱਤੇ ਕਿਸੇ ਹੋਰ ਕੌਮ ਦੇ ਨਾਲ ਵੀ ਅਜਿਹੀ ਮਿਲਦਾ ਜੁਲਦਾ ਲਿਟਰੇਚਰ ਜਿਹੜਾ ਉਹ ਲੱਭ ਜਾਂਦਾ ਆ। ਕੀ ਇਸ ਕਰਾਮਾਤ ਦੇ ਨਾਲ ਵੀ ਕੋਈ ਮਿਲਦਾ ਜੁਲਦਾ ਲਿਟਰੇਚਰ ਕਿਸੇ ਹੋਰ ਪਾਸੇ ਲੱਭਦਾ ਹੈ? ਹਾਂਜੀ, ਇਹ ਬਹੁਤ ਕਾਮਨ ਕਰਾਮਾਤ ਹੈਗੀ ਆ ਮਲਫੂਜ਼ਾਤ ਦੇ ਵਿੱਚ। ਮਲਫੂਜ਼ਾਤ ਹੈਗੀਆਂ ਜਿਹੜੀਆਂ ਵੀ ਜਿਹੜੇ ਸੂਫੀ ਸੰਤ ਨੇ, ਸੂਫੀ ਟਰਡੀਸ਼ਨ ਨੂੰ ਮੰਨਣ ਵਾਲੇ ਜਿਹੜੇ ਸੰਤ ਨੇ, ਉਹਨਾਂ ਦੀਆਂ ਜਿਹੜੀਆਂ ਡਿਸਕੋਰਸਿਸ ਦੀ ਕਲੈਕਸ਼ਨ ਹੈਗੀ ਆ ਉਹਨੂੰ ਮਲਫੂਜ਼ਾਤ ਕਹਿੰਦੇ ਆ। ਉਹਦੇ ਵਿੱਚ ਜਿਹੜੀ ਇਹ ਕਿਸੇ ਮੁਰਦੇ ਨੂੰ ਜ਼ਿੰਦਾ ਕਰਨਾ, ਇਹ ਸਭ ਤੋਂ ਵੱਡੀ ਜਿਹੜੀ ਹੈਗੀ ਅਚੀਵਮੈਂਟ ਕਿਸੇ ਸੂਫੀ ਸੰਤ ਦੀ ਮੰਨੀ ਜਾਂਦੀ ਹੈ। ਸੋ ਉਹਦਾ ਕਈ ਜਗ੍ਹਾ 'ਤੇ ਜਿਹੜਾ ਹੈਗਾ ਜ਼ਿਕਰ ਆ ਜਾਂਦਾ। ਸੋ ਜਦੋਂ ਕਿਸੇ ਨੂੰ ਉਹਨਾਂ ਨੇ ਮਲਫੂਜ਼ਾਤ ਦੇ ਵਿੱਚ ਹਾਈਐਸਟ ਇੰਪੋਰਟੈਂਸ ਦੇਣੀ ਹੋਵੇ ਕਿਸੇ ਸੂਫੀ ਨੂੰ, ਪੁਰਾਣੇ ਨੂੰ, ਉਦੋਂ ਫਿਰ ਉਹਦੇ ਨਾਲ ਜਿਹੜੀ ਹੈਗੀ ਆ ਇਹ ਕਿ ਉਹਨੇ ਕਿਸੇ ਮਰੇ ਹੋਏ ਨੂੰ ਜਿਹੜਾ ਹੈਗਾ ਕਰਾਮਾਤ ਦੇ ਨਾਲ ਜਿਉਂਦਾ ਕੀਤਾ ਸੀਗਾ, ਉਹ ਜਿਹੜੀ ਘਟਨਾ ਹੈਗੀ ਉਹਦਾ ਜ਼ਿਕਰ ਆਉਂਦਾ ਹੈ। ਔਰ ਇਹ ਮਲਫੂਜ਼ਾਤ ਦੇ ਵਿੱਚ ਕਈ ਇਹਦੀਆਂ ਜਿਹੜੀਆਂ ਹੋਰ ਐਗਜ਼ਾਮਪਲਸ ਵੀ ਹੈਗੀਆਂ ਨੇ। ਜੀ
ਸੋ ਇਹ ਜਿਹੜੀ ਕਿਤਾਬ ਦੀ ਤੁਸੀਂ ਹੁਣ ਗੱਲ ਕੀਤੀ ਆ, ਇਹ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਪਹਿਲਾਂ, ਬਾਅਦ ਦੇ ਵਿੱਚ, ਜਾਂ ਜਦੋਂ ਆਪਣਾ ਇਤਿਹਾਸ ਲਿਖਿਆ ਗਿਆ ਉਸ ਤੋਂ ਪਹਿਲਾਂ ਲਿਖੀ ਗਈ ਸੀ, ਜਾਂ ਕਦੋਂ ਦੀ ਹੈ? ਹਾਂਜੀ, ਜਿਹੜੀ ਮਲਫੂਜ਼ਾਤ ਹੈਗੀਆਂ ਤਾਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤੋਂ ਬਹੁਤ ਪਹਿਲਾਂ 500-600 ਸਾਲ ਪਹਿਲਾਂ ਜਿਹੜੀਆਂ ਹੈਗੀਆਂ, ਉਹ ਤਜ਼ਕਰੇ ਔਲੀਆ ਹੋ ਗਈ। ਹੋਰ ਕਈ ਕਿਤਾਬਾਂ ਹੈਗੀਆਂ ਜਿਹੜੀਆਂ ਗੁਰੂ ਸਾਹਿਬ ਤੋਂ 5-6 ਸਦੀਆਂ ਪਹਿਲਾਂ ਜਿਹੜੀਆਂ ਸੀਗੀਆਂ ਉਹ ਲਿਖਾਉਣੀਆਂ ਸ਼ੁਰੂ ਹੋ ਗਈਆਂ ਸੀ, ਔਰ ਆਪਣੇ ਖਿੱਤੇ ਦੇ ਵਿੱਚ ਇਹ ਬਹੁਤ ਪਪੂਲਰ ਕਿਤਾਬਾਂ ਸੀਗੀਆਂ, ਜਿਨ੍ਹਾਂ ਦੇ ਵਿੱਚ ਅਲੱਗ-ਅਲੱਗ ਇਹੋ ਜਿਹੀਆਂ ਕਰਾਮਾਤਾਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਿੱਥੇ-ਜਿੱਥੇ ਕੋਈ ਘਟਨਾ ਹੋਈ ਸੂਫੀ ਸੰਤ ਦੇ ਨਾਲ, ਉਹਨੂੰ ਜਿਹੜਾ ਸੀ ਉਹ ਪੇਸ਼ ਕੀਤਾ ਗਿਆ ਸੀ, ਜਿਹੜੀਆਂ ਕਿ ਹੁਣ ਆਪਣੀ ਜਨਮ ਸਾਖੀਆਂ ਦੇ ਨਾਲ ਬਹੁਤ ਜ਼ਿਆਦਾ ਮਿਲਦੀਆਂ। ਆਪਾਂ ਜਿਵੇਂ-ਜਿਵੇਂ ਅਲੱਗ-ਅਲੱਗ ਚੈਪਟਰ 'ਚ ਜਾਈ ਜਾਵਾਂਗੇ, ਉੱਥੇ ਜਿਹੜੀ ਆਪਾਂ ਨੂੰ ਐਗਜ਼ੈਕਟਲੀ ਸਟੋਰੀ ਮਿਲਦੀ ਹੋਏਗੀ, ਆਪਾਂ ਉਹਦਾ ਨਾਲ-ਨਾਲ ਉੱਥੇ ਜ਼ਿਕਰ ਜਿਹੜਾ ਉਹ ਕਰਦੇ ਜਾਵਾਂਗੇ। ਜੀ ਜੀ। ਜਿੱਦਾਂ ਕਿ ਇਹ ਜਨਮ ਸਥਾਨ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਆ, ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਉਸ ਨੂੰ ਗਲਵਕੜੀ ਦੇ ਵਿੱਚ ਹੀ ਜਿਹੜਾ ਇਹ ਲੈਂਦਾ ਆ ਜੀ। ਜਦੋਂ ਸਾਕਾ ਨਨਕਾਣਾ ਸਾਹਿਬ ਵਾਪਰਿਆ 1921 ਦੇ ਵਿੱਚ ਜੀ, ਉਸ ਟਾਈਮ ਦੇ ਉੱਤੇ ਇੱਥੇ ਕੀ ਹਾਲਾਤ ਸਨ? ਕੀ ਉਦੋਂ ਇਹ ਜਿਹੜਾ ਗੁਰਦੁਆਰਾ ਸਾਹਿਬ ਸੀ ਪੂਰੀ ਤਰ੍ਹਾਂ ਐਸਟੈਬਲਿਸ਼ਡ ਹੋ ਚੁੱਕਾ ਸੀਗਾ? ਹਾਂਜੀ, ਇਹ ਗੁਰਦੁਆਰਾ ਸਾਹਿਬ ਵੱਡੇ ਗੁਰਦੁਆਰਾ ਸਾਹਿਬ ਚੋਂ ਸੀ, ਮਤਲਬ ਇਹ ਪੂਰੀ ਤਰ੍ਹਾਂ ਫੁੱਲੀ ਐਸਟੈਬਲਿਸ਼ਡ ਇੱਕ ਐਸਟੈਬਲਿਸ਼ਮੈਂਟ ਸੀਗੀ। ਇੱਥੇ ਸੀਗੇ ਮਹੰਤ ਤੀਰਥ ਸਿੰਘ ਜੀ। ਮਹੰਤ ਤੀਰਥ ਸਿੰਘ ਸੀ ਜਿਹੜੇ, ਉਹਨਾਂ ਦੇ ਨਾਲ ਇੱਥੇ ਇਸ ਗੁਰਦੁਆਰਾ ਸਾਹਿਬ 'ਚ 37 ਭਾਈਵਾਲ ਸੀਗੇ। ਹੋਰ ਮਤਲਬ ਇੰਨੀ ਵੱਡੀ ਐਸਟੈਬਲਿਸ਼ਮੈਂਟ ਇਹ ਸੀਗੀ। ਤੁਸੀਂ ਇੱਥੋਂ ਇਹ ਹਿਸਾਬ ਲਾ ਸਕਦੇ ਹੋ ਕਿ ਗੁਰਦੁਆਰਾ ਜਨਮ ਸਥਾਨ ਕਿੰਨਾ ਵੱਡਾ ਜੀ ਹੋਏਗਾ। ਜਿਹੜੇ ਮਹੰਤ ਤੀਰਥ ਸਿੰਘ ਸੀ, ਉਹਨਾਂ ਦੇ ਨਾਲ ਜਿਹੜੇ 37 ਪਾਰਟਨਰ ਸੀਗੇ। ਸੋ ਜਦੋਂ ਫਿਰ SGPC ਦੇ ਨਾਲ ਇਹਨਾਂ ਦਾ ਕਾਨੂੰਨੀ ਝਗੜਾ ਹੋਇਆ, ਸਾਰੇ ਗੁਰਦੁਆਰਾ ਸਾਹਿਬ ਜਿਹੜੇ ਸੀ ਜ਼ਿਆਦਾਤਰ ਉਹ ਲੀਗਲ ਡਿਸਪਿਊਟ ਰਿਹਾ ਅਬਾਊਟ 5 ਤੋਂ 10 ਸਾਲ ਦੇ ਕਰੀਬ, ਲੰਬੀਆਂ ਜਿਹੜੀਆਂ ਸੀਗੀਆਂ ਜਿਹੜਾ ਹੋਈਆਂ ਕੋਰਟ ਕਚਹਿਰੀਆਂ ਦੇ ਵਿੱਚ ਕਿ ਇਹ ਮਹੰਤਾਂ ਕੋਲ ਆਵੇ ਗੁਰਦੁਆਰਾ ਕਿ SGPC ਕੋਲ ਜਾਵੇ। ਉਹਦੇ ਵਿੱਚ 37 ਦੇ ਵਿੱਚੋਂ ਜਿਹੜੇ 36 ਸਾਥੀ ਸੀਗੇ, ਉਹਨਾਂ ਸਭ ਨੇ SGPC ਦੇ ਅਗੇਂਸਟ ਭੁਗਤਿਆ, ਜਦ ਕਿ ਜਿਹੜੇ ਇੱਕ ਮੰਗਲ ਸਿੰਘ ਸੀਗੇ, ਉਹਨਾਂ ਨੇ ਜਿਹੜਾ ਸੀ ਉਸ ਕੇਸ ਦੇ ਵਿੱਚ ਉਹ ਸ਼ਾਮਲ ਨਹੀਂ ਹੋਏ। ਸੋ ਮਹੰਤ ਤੀਰਥ ਸਿੰਘ ਔਰ ਉਹਨਾਂ ਦੇ 36 ਜਿਹੜੇ ਭਾਈਵਾਲ ਸੀਗੇ ਨਾਲ ਦੇ, ਉਹਨਾਂ ਨੇ SGPC ਦੇ ਨਾਲ ਜਿਹੜਾ ਕੋਰਟ ਦੇ ਵਿੱਚ ਇਹ ਕੇਸ ਕੀਤਾ ਸੀਗਾ ਕਿ ਇਹ ਜਿਹੜੀ ਜਗ੍ਹਾ ਹੈਗੀ ਆ ਉਹਨਾਂ ਨੂੰ ਉਹਨਾਂ ਕੋਲ ਹੀ ਰਵੇ। ਪਰ ਇਵੈਂਚੁਅਲੀ ਜਿਹੜਾ ਇਹ ਕੇਸ ਸੀ SGPC ਜਿੱਤ ਗਈ ਸੀ, ਤੇ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਉਹਨਾਂ ਨੂੰ ਜਿਹੜਾ ਸੀ ਉਹ ਬਾਹਰ ਕੱਢ ਦਿੱਤਾ ਗਿਆ ਸੀ। ਤੇ ਜਦੋਂ ਫਿਰ ਮੁੜ ਕੇ ਫੈਸਲਾ ਹੋਇਆ, ਉਹਦੀ ਮੈਂ ਤੁਹਾਨੂੰ ਥੋੜੀ ਇੰਟਰਸਟਿੰਗ ਡਿਟੇਲ ਦੱਸ ਦੇਣਾ ਰਾਜਕਰਨ ਜੀ। ਜਿਹੜੇ ਮੰਗਲ ਸਿੰਘ ਜੀ ਸੀ, ਉਹਨਾਂ ਨੇ ਫਿਰ ਕੰਪਰੋਮਾਈਜ਼ ਕੀਤਾ, ਕਿਉਂਕਿ ਜਦੋਂ ਕਈ ਸਾਲ ਫਿਰ ਤਰੀਕਾਂ ਪਈ ਜਾਂਦੀਆਂ, ਫਿਰ ਮੁੜ ਕੰਪਰੋਮਾਈਜ਼ ਇਹ ਹੋਇਆ ਪਈ ਉਹਨਾਂ ਨੂੰ ਮੰਗਲ ਸਿੰਘ ਨੂੰ 200 ਏਕੜ ਜਿਹੜੀ ਹੈ ਜ਼ਮੀਨ ਦਿੱਤੀ ਜਾਵੇ। ਜਿਹੜੀ ਆ ਮੰਗਲ ਸਿੰਘ ਨੇ ਇਕਰਾਰ ਕੀਤਾ ਕਿ 200 ਏਕੜ ਜ਼ਮੀਨ ਉਹ SGPC ਨੂੰ ਦੇਣਗੇ ਐਜ਼ ਉਹਨਾਂ ਦੇ ਇਵਜ਼ 'ਚ ਉਹਨਾਂ ਨੂੰ ਕੀ ਮਿਲੇ ਕਿ ਹਰ ਮਹੀਨੇ ਜਿੰਨਾ ਚਿਰ ਉਹਨਾਂ ਦੀ ਜਿਉਂਦੇ ਨੇ, ਉਹਨਾਂ ਨੂੰ ਮਹੀਨੇ ਦਾ ਜਿਹੜਾ 90 ਰੁਪਏ ਮੰਥਲੀ ਅਲਾਉੈਂਸ ਦਿੱਤਾ ਜਾਵੇ, ਤੇ ਉਹਨਾਂ ਦੀ ਮੌਤ ਤੋਂ ਬਾਅਦ ਤੇ ਜਿਹੜਾ 30 ਰੁਪਏ ਪਰ ਮੰਥ ਅਲਾਉੈਂਸ ਹੈਗਾ ਉਹ ਉਹਨਾਂ ਦੇ ਦੋਨੋਂ ਬੇਟਿਆਂ ਨੂੰ ਔਰ ਉਹਨਾਂ ਦੀ ਵਾਈਫ ਬਸੰਤ ਕੌਰ ਨੂੰ ਜਿਹੜਾ ਉਹ ਮਿਲੇ। ਸੋ ਇਹ ਕਹਿ ਲਓ ਵੀ ਇੱਕ ਐਗਰੀਮੈਂਟ ਹੋਣ ਤੋਂ ਬਾਅਦ ਉਹਨਾਂ ਨੇ ਫਿਰ ਕਮੇਟੀ ਨੂੰ 200 ਏਕੜ ਜਿਹੜੀ ਜ਼ਮੀਨ ਸੀਗੀ ਇਸ ਗੁਰਦੁਆਰਾ ਸਾਹਿਬ ਦੇ ਨਾਲ ਉਹ ਸੀ ਐਕਸਚੇਂਜ ਕੀਤੀ। ਜਿਵੇਂ 200 ਉਹ ਇਧਰੋਂ ਲੈ ਲਓ ਤੇ ਉਹ ਸਾਨੂੰ ਪੈਸੇ ਜਿਹੜੇ ਉਹ ਦਿੰਦੇ ਰਹਿਣ। ਹਾਂ, ਉਹਨਾਂ ਨੇ ਨਾਲ ਮਤਲਬ ਆਪਣੀ ਡੈਥ ਤੋਂ ਬਾਅਦ ਵੀ ਆਪਣੀ ਫੈਮਿਲੀ ਦੇ ਲਈ ਵੀ ਜਿਹੜੀ ਸੀ ਇਹ ਨਾਲ ਪੈਨਸ਼ਨ ਲਵਾ ਲਈ। ਹਾਂਜੀ, ਜਦੋਂ ਮੈਂ ਇਹ ਚੀਜ਼ਾਂ ਪੁਰਾਣੀਆਂ ਕਿਤਾਬਾਂ ਚੋਂ, ਬ੍ਰਿਟਿਸ਼ ਰੈਕਰਡ ਚੋਂ, ਲੀਗਲ ਲਾਅ ਰਿਪੋਰਟਸ ਚੋਂ ਪੜ੍ਹਦਾ ਤਾਂ ਮੈਨੂੰ ਕਹਿ ਲਓ ਵੀ ਬਹੁਤ ਇਸ ਚੀਜ਼ ਦਾ ਵੀ ਆਪਾਂ ਕਈ ਵਾਰੀ ਇਹ ਸੋਚ ਲੈਂਦੇ ਹਾਂ ਕਿ ਹਾਂਜੀ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਚਾਬੀ ਮਿਲ ਗਈ, ਇੱਦਾਂ ਨਹੀਂ ਸੀ। ਮਤਲਬ ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਬਹੁਤ ਲੰਬੀ ਇਹ ਜਦੋਜਹਿਦ ਸੀ SGPC ਦੇ, ਔਰ ਕਈ ਜਗ੍ਹਾ ਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਕੰਪਰੋਮਾਈਜ਼ ਕਰਨੇ ਪਏ ਉਹ ਜਗ੍ਹਾ ਲੈਣ ਦੇ ਲਈ, ਤਾਂ ਕਿ ਉਹ ਜਿਹੜੀਆਂ ਜਗ੍ਹਾ ਹੈਗੀਆਂ ਉਹ ਸਿੱਖ ਪੰਥ ਨੂੰ, ਸਿੱਖ ਜਗਤ ਨੂੰ ਮਿਲ ਜਾਣ। ਔਰ ਜਿਹੜੇ ਉੱਥੇ ਦੇ ਜਿਹੜੇ ਪਹਿਲੇ ਕੇਅਰ ਟੇਕਰ ਸੀਗੇ, ਜਿਵੇਂ ਇੱਥੇ ਵਿੱਚ ਮਹੰਤ ਮੰਗਲ ਸਿੰਘ ਦਾ ਨਾਮ ਹੈ, ਉਹਨਾਂ ਨੂੰ ਕੁਛ ਨਾ ਕੁਛ ਜਿਹੜਾ ਸੀਗਾ ਫਿਰ ਇਵਜ਼ ਦੇ ਵਿੱਚ ਜਿਹੜਾ ਸੀ ਉਹ ਦਿੱਤਾ ਗਿਆ ਸੀਗਾ। ਜੀ ਜੀ। ਜਿੱਦਾਂ ਤੁਸੀਂ ਦੱਸਿਆ ਵੀ SGPC ਦੀ ਲੰਮੀ ਚੌੜੀ ਜਿਹੜੀ ਇਸ ਦੇ ਸੰਬੰਧ ਦੇ ਵਿੱਚ ਜਿਹੜੀ ਉਹ ਲੜਾਈ ਵੀ ਜਿਹੜੀ ਉਹ ਰਹੀ ਆ, ਜਦੋਂ ਇਹ SGPC ਦੇ ਅੰਡਰ ਆ ਗਿਆ, ਕੀ ਉਸ ਤੋਂ ਬਾਅਦ ਦੇ ਵਿੱਚ ਕਿਸੇ ਤਰੀਕੇ ਦੀ ਇੱਥੇ ਕੰਸਟਰਕਸ਼ਨ ਵਗੈਰਾ ਵੀ ਹੋਈ? ਹਾਂਜੀ, ਇੱਥੇ ਸਭ ਤੋਂ ਜਿਹੜਾ ਜ਼ਿਆਦਾ ਨਾਮ ਕਿਤਾਬਾਂ ਵਿੱਚ ਬਾਬਾ ਗੁਰਮੁਖ ਸਿੰਘ ਜੀ ਦਾ ਆਉਂਦਾ ਹੈ। ਉਹ ਪਟਿਆਲੇ ਵਾਲੇ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਉਹਨਾਂ ਦਾ ਨਾਮ ਹੈਗਾ ਜੀ। ਉਹਨਾਂ ਨੇ ਖਾਸ ਕਰਕੇ ਇਹ ਜਿਹੜਾ ਸਰੋਵਰ ਸਾਹਿਬ ਹੈਗਾ, ਜਿਹੜਾ ਕਿ ਇਸ ਵੇਲੇ ਵੀ ਨਨਕਾਣਾ ਸਾਹਿਬ ਦੇ ਵਿੱਚ ਕਹਿ ਲਓ ਵੀ ਸਭ ਤੋਂ ਵਧੀਆ ਇਹਦੀ ਜਿਹੜੀ ਆਲੇ ਦੁਆਲੇ ਵਾਲੀ ਜਿਹੜੀ ਚਿਣਾਈ ਹੈਗੀ ਆ ਬਹੁਤ ਵਧੀਆ ਹੈ। ਔਰ ਉੱਥੇ ਉਹਨਾਂ ਨੇ ਆਲੇ ਦੁਆਲੇ ਦੇ 7 ਫੁੱਟ ਉੱਚੀ ਜਿਹੜੀ ਕੰਧ ਬਣਾਈ ਸੀ, ਜਿਹਦੇ ਕਰਕੇ ਮੇਰੇ ਖਿਆਲ 'ਚ ਅੱਜ ਦੀ ਤਰੀਕ ਤੱਕ ਵੀ ਇਹ ਜਿਹੜਾ ਸਰੋਵਰ ਵਾਲਾ ਇਲਾਕਾ ਇੰਨਾ ਵੱਡਾ ਹੈਗਾ ਆ, ਉਹ ਸ਼ਹਿਰ ਦੀ ਬਹੁਤ ਘਣੀ ਵਸੋਂ ਹੋਣ ਦੇ ਬਾਵਜੂਦ ਵੀ ਇਹਦੇ ਉੱਪਰ ਇਨਕਰੋਚਮੈਂਟ ਨਹੀਂ ਹੋਈ, ਕਿਉਂਕਿ ਉਹ ਜਿਹੜੀ 7 ਫੁੱਟ ਉੱਚੀ ਵਾਲ ਬਣਾਈ ਗਈ ਸੀਗੀ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲਿਆਂ ਵੱਲੋਂ, ਉਹਦੇ ਨਾਲ ਜਿਹੜੀ ਸੀ ਉਹਦੀ ਨਿਸ਼ਾਨਦੇਹੀ ਪੱਕੀ ਹੋ ਜਾਂਦੀ ਹੈ।
ਜੇ ਬਾਉਂਡਰੀ ਵਾਲ ਇਦਾਂ ਨਾ ਹੋਵੇ ਤਾਂ ਹੌਲੀ ਹੌਲੀ ਹੌਲੀ, ਕਿਉਂਕਿ ਉੱਥੇ ਸਿੱਖ ਤਾਂ ਰਹੇ ਨਹੀਂ, ਮਤਲਬ 60-70 ਸਾਲ ਤੱਕ, ਮਤਲਬ ਹੌਲੀ ਹੌਲੀ ਲੋਕੀ ਜਿਹੜੇ ਹੈਗੇ ਪਿੱਛੋਂ ਜਿਹੜੇ ਹੈਗੀ ਉਹ ਕਈ ਵਾਰੀ ਐਨਕਰੋਚਮੈਂਟ ਹੋਣ ਲੱਗ ਪੈਂਦੀ ਹੈ। ਸੋ ਇਸ ਕਰਕੇ ਉਸ ਬਾਉਂਡਰੀ ਵਾਲ ਨੇ ਉਸ ਸਰੋਵਰ ਸਾਹਿਬ ਨੂੰ ਵੀ ਜਿਹੜਾ ਹੈਗਾ ਉਹਨੂੰ ਬਚਾ ਕੇ ਰੱਖਿਆ। ਜੀ। ਸੋ ਇਹ 1945-46 ਚ ਇਹ ਜਿਹੜੀ ਹੈਗੀ ਆ ਇਹ ਸੇਵਾ ਹੋਈ, ਜਿੱਥੇ ਉਹਨਾਂ ਨੇ ਜਿਹੜਾ ਇੱਕ ਗਊ ਘਾਟ ਸੀਗੀ ਪਹਿਲਾਂ ਪੁਰਾਣੇ ਜ਼ਮਾਨੇ 'ਚ ਪਸ਼ੂਆਂ ਦੇ ਪਾਣੀ ਪੀਣ ਦੇ ਲਈ, ਉਹ ਬੰਦ ਕਰਵਾਈ। ਤੇ ਜਿਹੜੇ ਗੁਰਦੁਆਰਾ ਸਾਹਿਬ ਤੋਂ ਸਰੋਵਰ ਵੱਲ ਨੂੰ ਜਾਂਦਿਆਂ ਹੋਇਆਂ ਕੁਝ ਨਵੇਂ ਸਟੈਪ ਸੀ ਜਿਹੜੇ ਉਹ ਐਡ ਕਰਵਾਏ। ਤੇ ਜਿਹੜਾ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਸੀਗੀ ਇਹ ਵੀ ਉਸ ਵੇਲੇ ਦੁਬਾਰਾ ਨਵੇਂ ਸਿਰਿਓਂ ਬਹੁਤ ਖੂਬਸੂਰਤ 1945 ਦੇ ਵਿੱਚ ਜਿਹੜੀ 45-46 ਵਿੱਚ ਬਣਾਈ ਗਈ, ਜਿਹਦੀਆਂ ਕਿ ਕਈ ਮਲਟੀਪਲ ਸਟੋਰੀ ਸੀਗੀਆਂ ਇਹਦੀਆਂ। ਜੀ। ਸਰੋਤਿਓ, ਜਿਹੜਾ ਇਸ ਟਾਈਮ ਪ੍ਰੋਗਰਾਮ ਆਪਣਾ ਚੱਲ ਰਿਹਾ ਹੈ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਅੱਜ ਜਿਹੜੀ ਆਪਾਂ ਦੂਜੇ ਚੈਪਟਰ ਦਾ ਦੂਜਾ ਭਾਗ ਜਿਹੜਾ ਕਰ ਰਹੇ ਹਾਂ, ਤੇ ਕਿਉਂਕਿ ਇਹ ਚੈਪਟਰ ਥੋੜ੍ਹਾ ਜਿਹਾ ਛੋਟਾ ਹੈ ਪਹਿਲੇ ਦੇ ਮੁਕਾਬਲੇ, ਸੋ ਲੱਗਦਾ ਹੈ ਵੀ ਇਸ ਕੜੀ ਦੇ ਵਿੱਚ ਇਹ ਪੂਰਾ ਹੋ ਜਾਊਗਾ। ਪਰ ਆਪਣੇ ਜਿਹੜੇ YouTube ਤੇ Facebook ਉੱਤੇ ਜਿਹੜੇ ਵੀਡੀਓ ਦੇਖ ਰਹੇ ਆ ਉਹਨਾਂ ਦੇ ਲਈ ਇੱਕ ਨਵੀਂ ਚੀਜ਼ ਵੀ ਅਸੀਂ ਨਾਲ ਹੀ ਕੀਤੀ ਆ। ਪਿਛਲੀ ਵਾਰੀ ਮੈਂ ਦੱਸਣਾ ਜਿਹੜਾ ਉਹ ਭੁੱਲ ਗਿਆ ਸੀਗਾ, ਜਿਹੜੀ ਕਿਤਾਬ ਦੇ ਵਿੱਚ ਜਿਹੜੀਆਂ ਤਸਵੀਰਾਂ ਆ ਉਹ ਇਸ ਵੀਡੀਓ ਦੇ ਵਿੱਚ ਵੀ ਨਾਲ ਜਿਹੜੀਆਂ ਆਪਾਂ ਉਹ ਚਲਾ ਰਹੇ ਹਾਂ ਐਜ਼ ਏ ਸਲਾਈਡ ਸ਼ੋ ਜਿਹੜਾ ਵਿੱਚ ਚੱਲ ਰਿਹਾ ਆ, ਜਿਸ ਦੇ ਵਿੱਚ ਡਰੋਨ ਦਾ ਸ਼ਾਟ ਗੁਰਦੁਆਰਾ ਸਾਹਿਬ ਦੇ ਫਰੰਟ ਤੋਂ ਸਾਹਮਣਿਓਂ, ਜਿਸ ਦੇ ਵਿੱਚ ਸਰੋਵਰ ਵੀ ਜਿਹੜਾ ਹੁਣ ਨਜ਼ਰ ਆਉਂਦਾ ਆ, ਉਹ ਸਾਰੇ ਜਿਹੜੇ ਦ੍ਰਿਸ਼ ਨੇ, ਤਸਵੀਰਾਂ ਆ, ਉਹ ਤੁਸੀਂ ਇਸ ਵੀਡੀਓ ਦੇ ਵਿੱਚ ਜਾ ਕੇ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਹੋ। ਜਿਨ੍ਹਾਂ ਕੋਲ ਕਿਤਾਬ ਅਜੇ ਨਹੀਂ ਹੈਗੀ ਉਹ ਇਸ ਜਿਹੜੇ ਵੀਡੀਓ ਦੇ ਵਿੱਚ ਜਾ ਕੇ ਇਸ ਦੇ ਦਰਸ਼ਨ ਜਿਹੜੇ ਗੁਰਦੁਆਰਾ ਸਾਹਿਬ ਦੇ ਕਰ ਸਕਦੇ ਹੋ। ਬਾਕੀ ਨੂੰ ਅਸੀਂ ਬੇਨਤੀ ਕਰਦੇ ਹਾਂ, ਪੁਰਜ਼ੋਰ ਬੇਨਤੀ ਕਰਦੇ ਹਾਂ ਵੀ ਜ਼ਰੂਰ ਕਿਤਾਬ ਨੂੰ ਜਿਹੜਾ ਆ ਉਹ ਤੁਸੀਂ ਖਰੀਦੋ। ਤੁਸੀਂ ਆਪ ਵੀ ਜਿਹੜੇ ਪੜ੍ਹਦੇ ਨੇ ਅੰਗਰੇਜ਼ੀ ਉਹਨਾਂ ਦੇ ਲਈ ਤਾਂ ਵਧੀਆ, ਜਿਹੜੇ ਨਹੀਂ ਪੜ੍ਹਦੇ ਉਹ ਆਪਣੇ ਬੱਚਿਆਂ ਦੇ ਲਈ, ਪੋਤਿਆਂ ਦੋਤੀਆਂ ਦੇ ਲਈ ਜਿਹੜਾ ਉਹਨਾਂ ਦੇ ਲਈ ਜਿਹੜਾ ਲਓ, ਤਾਂ ਜੋ ਉਹ ਵੀ ਆਪਣੇ ਇਸ ਇਤਿਹਾਸ ਦੇ ਨਾਲ ਜਿਹੜੇ ਉਹ ਜੁੜੇ ਰਹਿਣ। ਕਿਉਂਕਿ ਦੇਖੋ ਡਾਕਟਰ ਪੰਨੂ ਜੀ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਵੀ ਆਪਣਾ ਉੱਥੇ ਕੋਈ ਰਿਹਾ ਨਹੀਂ ਤੇ ਐਨਕਰੋਚਮੈਂਟ ਹੋ ਗਈ, ਤੇ ਹੁਣ ਆਪਾਂ ਨੂੰ ਲੱਭਣ ਦੇ ਲਈ ਕਈ ਕੁਝ ਕਰਨਾ ਪੈ ਰਿਹਾ ਹੈ। ਜੇ ਆਪਾਂ ਇਹ ਚੀਜ਼ ਹੋਣੀ, ਜੇ ਆਪਾਂ ਸਮਝੀਏ ਹੋਣੀ, ਜਿਹੜੀਆਂ ਚੀਜ਼ਾਂ ਆਪਣੇ ਨੂੰ ਐਟਲੀਸਟ ਨਿਸ਼ਾਨਦੇਹੀ ਹੋ ਚੁੱਕੀ ਆ ਉਹਨਾਂ ਦੇ ਬਾਰੇ ਆਪਾਂ ਜਾਗਰੂਕ ਹੋ ਜਾਈਏ ਤੇ ਹੋਰ ਕਿਸੇ ਪਾਸੇ ਇਹ ਫੇਰ ਨਾ ਗਵਾਚ ਜਾਣ, ਇਹ ਆਪਾਂ ਜਿਹੜਾ ਬਚਾ ਕੇ ਰੱਖ ਲਈਏ। ਇਹ ਆਈ ਥਿੰਕ ਬਹੁਤ ਜ਼ਰੂਰੀ ਚੀਜ਼ ਆ ਤੇ ਆਪਾਂ ਸਾਰਿਆਂ ਨੂੰ ਇਸ ਦੇ ਵਿੱਚ ਬਣਦਾ ਯੋਗਦਾਨ ਜਿਹੜਾ ਉਹ ਜ਼ਰੂਰ ਪਾਉਣਾ ਚਾਹੀਦਾ। 45-46 ਤੱਕ ਜਿਹੜਾ ਤੁਸੀਂ ਗੱਲ ਕੀਤੀ ਵੀ ਉਦੋਂ ਉਹਨਾਂ ਨੇ ਸਰੋਵਰ ਜਿਹੜਾ ਉਹ ਚਿਣਾਈ ਹੋਈ, ਸਾਰਾ ਕੁਝ ਜਿਹੜਾ ਉਹ ਬਣਾ ਦਿੱਤਾ ਗਿਆ। 47 ਦੇ ਵਿੱਚ ਆਜ਼ਾਦੀ ਫੈਲ ਗਈ ਸਿੱਖਾਂ ਦੇ ਲਈ, ਪੰਜਾਬ ਦੇ ਲਈ, ਤੇ ਇਹ ਪਾੜੇ ਦਾ ਜਿਹੜਾ ਉਹ ਦਿਨ ਜਿਹੜਾ ਉਹ ਬਣਿਆ, ਉਸ ਟਾਈਮ ਦੇ ਉੱਤੇ ਕਿੱਦਾਂ ਦੇ ਹਾਲਾਤ ਸੀਗੇ? ਕੀ ਫਿਰ ਇੱਥੋਂ ਵੀ ਸਾਰੇ ਜਿਹੜਾ ਵੀ ਕੋਈ ਰਹਿੰਦੇ ਸੀ ਸਭ ਇੱਥੋਂ ਪਲਾਇਨ ਕਰ ਗਏ? ਹਾਂਜੀ, ਜਿੱਦਾਂ ਤੁਸੀਂ ਕਿਹਾ ਆਜ਼ਾਦੀ ਫੈਲ ਗਈ, ਜਿੱਦਾਂ ਕੋਈ ਬਿਮਾਰੀ ਫੈਲ ਗਈ ਹੁੰਦੀ ਹੈ। ਹਾਂਜੀ, ਅਕਸਰ ਇਹੀ ਕਿਹਾ ਜਾਂਦਾ, ਜਿਹੜੇ ਬਜ਼ੁਰਗਾਂ ਦੀ ਅਸੀਂ ਇੰਟਰਵਿਊ ਕਰਦੀ ਆ ਉਹ ਵੀ ਉਹਨੂੰ ਵਾਕਈ ਇੱਦਾਂ ਹੀ ਸਮਝਦੇ ਆ ਕਿ ਜਿੱਦਾਂ ਆਪਾਂ ਕਿਤਾਬਾਂ 'ਚ ਤਾਂ ਪੜ੍ਹਦੇ ਹਾਂ ਕਿ ਫਰੀਡਮ ਮਿਲੀ ਹੈ ਨਾ, ਪੁਰਾਣੇ ਬਜ਼ੁਰਗਾਂ ਦੇ ਲਈ ਉਜਾੜੇ ਹੀ ਸੀ, ਫਸਾਦ ਸੀਗੇ, ਲੁੱਟ ਖੋਹ ਸੀ, ਲੱਖਾਂ ਲੋਕੀ ਮਾਰੇ ਗਏ, ਬੇਘਰ ਹੋਏ, ਸੋ ਫੈਲ ਗਈ ਵਾਲਾ ਹਿਸਾਬ ਸੀ। ਤੁਹਾਡੇ ਨਾਲ ਮੈਂ ਤਾਂ ਸਹਿਮਤ ਹਾਂ ਜੀ। ਤੇ ਚਲੋ 2008 ਤੱਕ ਮੈਨੂੰ ਕੋਈ ਰਿਕਾਰਡ ਨਹੀਂ ਮਿਲਿਆ ਵੀ ਇੱਥੇ ਕੋਈ ਸੇਵਾ ਸੰਭਾਲ ਜਿਹੜੀ ਹੋਈ ਹੋਵੇ। 1947 ਤੋਂ ਲੈ ਕੇ 2008 ਤੱਕ ਇੱਥੇ ਜਿਹੜੀ ਹਾਲਤ ਸੀ ਉਹ ਕਾਫੀ ਖਰਾਬ ਰਹੀ। 2008 ਵਿੱਚ ਜਿਹੜੀ ਲੋਕਲ ਸਿੱਖ ਸੰਗਤ ਸੀਗੀ ਨਨਕਾਣਾ ਸਾਹਿਬ ਦੀ, ਜਿਨ੍ਹਾਂ ਨੇ ਭਾਈ ਜਨਮ ਸਿੰਘ ਜੀ ਇੱਥੇ ਦੇ ਲੋਕਲ ਸਿੱਖ ਸੀਗੇ, ਸਿੱਖ ਨੇ ਨਨਕਾਣਾ ਸਾਹਿਬ ਦੇ, ਜਿਨ੍ਹਾਂ ਨੇ ਅੱਗੇ ਹਿੰਮਤ ਕਰਕੇ ਜਿਹੜਾ ਅਨਓਫੀਸ਼ੀਅਲੀ ਮਤਲਬ ਆਪਣੇ ਤੌਰ 'ਤੇ ਹੀ ਉਹਨਾਂ ਨੇ ਜਿਹੜਾ ਸੀ ਇਹ ਗੁਰਧਾਮ ਨੂੰ ਖੁਲਵਾਇਆ 2008 ਦੇ ਵਿੱਚ। ਮੁੜ ਕੇ ਫਿਰ ਜਿਹੜੀਆਂ ਬਾਹਰੋਂ ਆਉਂਦੀਆਂ ਸੰਗਤਾਂ ਉਹਨਾਂ ਦੇ ਨੋਟਿਸ ਦੇ ਵਿੱਚ ਇਹ ਜਗ੍ਹਾ ਆਈ, ਅਤੇ 2010 ਦੇ ਵਿੱਚ ਇੱਕ ਕਾਰ ਸੇਵਾ ਗਰੁੱਪ ਸੀ ਮੇਰੇ ਖਿਆਲ ਇੰਡੀਆ ਤੋਂ ਕੋਈ, ਉਹਨਾਂ ਨੇ ਫਿਰ ਜਾ ਕੇ ਦੀ ਕਾਰ ਸੇਵਾ ਕਰਵਾਈ, ਪਰ ਉਹਨਾਂ ਨੇ ਜਿਹੜੀ ਉਹ ਹਿਸਟੋਰਿਕ ਬਿਲਡਿੰਗ ਸੀ ਉਹ ਢਾਹ ਦਿੱਤੀ, ਅਤੇ ਮੁੜ ਕੇ ਫਿਰ ਜਿਹੜੀ ਉਹ ਨਵੇਂ ਸਿਰਿਓਂ ਫਿਰ ਨਵੀਂ ਬਿਲਡਿੰਗ 2010 ਦੇ ਵਿੱਚ ਬਣਾਈ। ਔਰ ਜਿਹੜੀ ਬਿਲਡਿੰਗ ਢਾਈ ਗਈ ਉਹਦੇ ਬਾਰੇ ਮੈਂ ਦੇਖਿਆ ਤਾਂ ਨਹੀਂ, ਪਰ ਬਹੁਤ ਲੋਕਾਂ ਤੋਂ ਸੁਣਿਆ ਕਿ ਉਹਦੇ ਵਿੱਚ ਕਾਫੀ ਖੂਬਸੂਰਤ ਕਾਰੀਗਰੀ, ਅੰਦਰ ਚਿੱਤਰਕਾਰੀ, ਆਰਟ ਵਰਕ ਬਹੁਤ ਖੂਬਸੂਰਤ ਹੁੰਦਾ ਸੀ, ਜਿਹੜਾ ਹੁਣ ਇਸ ਵੇਲੇ ਸਾਨੂੰ ਦੇਖਣ ਨੂੰ ਨਹੀਂ ਮਿਲਦਾ। ਸੋ ਉਹਦੀ ਕਿਤੇ ਕਿਸੇ ਪਾਸੇ ਕੋਈ ਤਸਵੀਰਾਂ ਦੇ ਵਿੱਚ ਵੀ ਸ਼ਾਇਦ ਨਾ ਹੋਵੇ, ਜੇ ਕਿਸੇ ਨੇ ਕੀਤੀਆਂ ਹੋਣ ਤਾਂ ਆਪਾਂ ਨੂੰ ਪਤਾ ਨਹੀਂ। ਹਾਂਜੀ, ਹੈਗੀਆਂ ਨੇ ਕਿਤੇ ਨਾ ਕਿਤੇ, ਪਰ ਮੈਂ ਲੱਭਣ ਦੀ ਕੋਸ਼ਿਸ਼ ਬਹੁਤ ਲੋਕਾਂ ਕੋਲ ਕਰ ਹਟਿਆ, ਪਰ ਮੈਨੂੰ ਹਾਲੇ ਤੱਕ ਉਹਨਾਂ ਦੀ ਜਿਹੜੀ ਹੈਗੀ ਉਪਲਬਧੀ ਨਹੀਂ ਹੋਈ। ਸੋ ਸਾਰੇ ਸਰੋਤਿਆਂ ਦੇ ਥਰੂ ਵੀ ਇਹੀ ਬੇਨਤੀ ਹੈ ਕਿ ਕਿਸੇ ਕੋਲ ਗੁਰਦੁਆਰਾ ਬਾਲ ਲੀਲਾ ਸਾਹਿਬ ਦੀ ਪੁਰਾਣੀ ਤਸਵੀਰ ਹੋਵੇ ਅੰਦਰ ਦੀ, ਜਿਹਦੇ ਅੰਦਰ ਕਿ ਗੁਰੂ ਮਹਾਰਾਜ ਦੇ ਕਿਹਾ ਜਾਂਦਾ ਕਿ ਬਹੁਤ ਵੱਡੇ ਆਕਾਰ ਦੇ ਕੰਧ ਚਿੱਤਰ ਸਨ, ਜੇ ਕਿਸੇ ਕੋਲ ਉਹ ਤਸਵੀਰਾਂ ਹੋਣ ਤਾਂ ਜ਼ਰੂਰ ਸਾਡੇ ਨਾਲ ਉਹ ਸ਼ੇਅਰ ਕੀਤੀਆਂ ਜਾਣ, ਤਾਂ ਕਿ ਅਸੀਂ ਫਿਊਚਰ ਰਿਸਰਚ ਵਰਕ ਦੇ ਲਈ ਜਿਹੜਾ ਹੈਗਾ ਉਹਨਾਂ ਨੂੰ ਕੰਪਾਈਲ ਕਰ ਸਕੀਏ ਇੱਕ ਜਗ੍ਹਾ 'ਤੇ। ਔਰ ਜਿਵੇਂ ਰਾਜਕਰਮ ਵੀਰ ਜੀ ਉਹਨਾਂ ਨੇ ਸ਼ੁਰੂ 'ਚ ਦੱਸਿਆ ਕਿਤਾਬ ਬਾਰੇ,
ਮੈਂ ਇਹੀ ਚਾਹੂੰਗਾ ਕਿ ਹੁਣ ਜੇ ਆਪਾਂ ਸਾਰਾ ਕੁਝ ਡਾਟਾ ਇਕੱਠਾ ਕਰ ਹੀ ਲਿਆ 10-12 ਸਾਲਾਂ ਦੀ ਮਿਹਨਤ ਦੇ ਨਾਲ, ਆਪਾਂ ਨੂੰ ਥੋੜ੍ਹਾ ਜਿਹਾ ਇੱਕ ਸਟੈਪ ਹੋਰ ਅੱਗੇ ਵਧਾਈਏ, ਇਹਨੂੰ ਲੈ ਕੇ ਆਪਣੇ ਘਰ 'ਚ ਵੀ ਜ਼ਰੂਰ ਰੱਖੀਏ, ਤਾਂ ਕਿ ਬੱਚੇ ਜਦੋਂ ਕਦੀ ਉਹਨਾਂ ਨੂੰ ਫ੍ਰੀ ਟਾਈਮ ਮਿਲੇ ਉਹ ਕਿਤਾਬ ਨੂੰ ਪੜ੍ਹ ਕੇ ਆਪਣੇ ਜਿਹੜਾ ਵਿਰਸਾ ਹੈਗਾ, ਇਹ ਜਿਹੜਾ ਇੰਨਾ ਆਪਣਾ ਰਿਚ ਇਤਿਹਾਸ ਹੈਗਾ, ਉਹਨੂੰ ਜਿਹੜਾ ਹੈਗਾ ਉਹ ਵੈਲਿਊ ਤਾਂ ਹੀ ਕਰਨਗੇ ਨਾ ਜੇ ਆਪਾਂ ਉਹਨਾਂ ਤੱਕ ਇਹ ਜਿਹੜੀ ਕਿਤਾਬ ਹੈਗੀ ਆ ਉਹ ਪਹੁੰਚਾਵਾਂਗੇ। ਸੋ ਮੇਰੀ ਤੁਹਾਡੇ ਸਭ ਦੇ ਅੱਗੇ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਇਹ ਕਾਰਜ ਨੂੰ ਜਿਹੜਾ ਆਰੰਭਿਆ ਹੈ ਕਿ ਆਪਾਂ ਇਹਦੀ ਅਵੇਅਰਨੈਸ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਕਰਵਾਈਏ, ਉਹਦੇ ਵਿੱਚ ਸਾਡੀ ਹੈਲਪ ਕਰੋ ਔਰ ਇਸ ਕਿਤਾਬ ਨੂੰ ਜਿਹੜੀ ਘਰ ਘਰ ਪਹੁੰਚਾਓ। ਔਰ ਕਿਸੇ ਤੁਹਾਡੇ ਕੋਈ ਨੇੜੇ ਲਾਇਬ੍ਰੇਰੀ ਹੈਗੀ ਆ ਉਹਦੇ ਵਿੱਚ ਵੀ ਇਹਦੀ ਜਿਹੜੀ ਕਾਪੀ ਹੈਗੀ ਜੇ ਦੇ ਸਕਦੇ ਹੋ ਤਾਂ ਜ਼ਰੂਰ ਇੱਕ ਕਾਪੀ ਲੈ ਕੇ ਆਪਣੇ ਨੇੜੇ ਦੀ ਲਾਇਬ੍ਰੇਰੀ ਦੇ ਵਿੱਚ ਜ਼ਰੂਰ ਰੱਖੋ। ਜੀ ਜੀ। ਸੋ ਸਰੋਵਰ ਦਾ ਜ਼ਿਕਰ ਆਉਂਦਾ ਆ, ਸੋ ਸਰੋਵਰ ਦੀ ਦਿੱਖ ਰਾਈਟ ਨਾਓ ਕਿੱਦਾਂ ਦੀ ਆ? ਹੁਣ ਤੁਸੀਂ ਲਾਸਟ ਕਦੋਂ ਜਾ ਕੇ ਆਏ ਸੀ ਉੱਥੇ? ਮੈਂ ਲਾਸਟ 7-8 ਮਹੀਨੇ ਪਹਿਲਾਂ ਗਿਆ ਸੀ ਜੀ। ਔਰ ਇਸ ਵੇਲੇ ਵੀ ਜਿਹਦਾ ਸਰੋਵਰ ਆਲੇ ਦੁਆਲੇ ਜਿਹੜੀ ਉਹਦੀਆਂ ਸਟੈਪਸ ਹੈਗੇ ਬਹੁਤ ਸੋਹਣੇ ਨੇ, ਲਾਲ ਇੱਟਾਂ ਨੇ, ਬਹੁਤ ਖੂਬਸੂਰਤ ਹੈ, ਪਰ ਉਹਦੇ ਵਿੱਚ ਕੋਈ ਜਲ ਨਹੀਂ ਹੈ, ਪਾਣੀ ਨਹੀਂ ਹੈ। ਔਰ ਇਸ ਵੇਲੇ ਉਹਨੂੰ ਕ੍ਰਿਕਟ ਫੀਲਡ ਵਾਂਗੂ ਬੱਚੇ ਯੂਜ਼ ਕਰਦੇ ਆ, ਜਿਹੜੇ ਉੱਥੇ ਸਾਲਾਨਾ ਸਮਾਗਮ ਹੁੰਦੇ ਆ, ਉੱਥੇ ਕ੍ਰਿਕਟ ਦਾ ਜਿਹੜਾ ਕੰਪੀਟੀਸ਼ਨ ਹੈ ਉਹ ਕਰਵਾਇਆ ਜਾਂਦਾ। ਸੋ ਉਹਦੀ ਫਿਲਹਾਲ ਯੂਟਿਲਿਟੀ ਇੰਨੀ ਹੈਗੀ ਆ ਕਿਉਂਕਿ ਉੱਥੇ ਲੋਕਲ ਸਿੱਖ ਸੰਗਤ ਇੰਨੀ ਜ਼ਿਆਦਾ ਉਸ ਸ਼ਹਿਰ ਦੇ ਵਿੱਚ ਨਹੀਂ ਹੈਗੀ, ਔਰ ਜੇ ਹੈਗੇ ਵੀ ਨੇ ਉਹ ਜਿਹੜਾ ਗੁਰਦੁਆਰਾ ਮੇਨ ਜਨਮ ਸਥਾਨ ਬਹੁਤ ਲਾਗੇ ਹੈਗਾ ਉੱਥੇ ਜਾਂਦੇ ਨੇ ਉਹ, ਔਰ ਜਾਂ ਗੁਰਦੁਆਰਾ ਪੱਟੀ ਸਾਹਿਬ ਹੈਗਾ, ਉਹ 2 ਗੁਰਦੁਆਰੇ ਜਿਹੜੇ ਹੈਗੇ ਨੇ ਜਿੱਥੇ ਰੋਜ਼ ਸਵੇਰ ਨੂੰ ਜਿਹੜੀ ਲੋਕਲ ਸੰਗਤ ਹੈਗੀ ਉਹ ਜੁੜਦੀ ਹੈਗੀ ਹੈ। ਸੋ ਇਸ ਕਰਕੇ ਲੋਕਲ ਸੰਗਤ ਦੀ ਘਾਟ ਹੋਣ ਕਰਕੇ ਜਿਹੜੇ ਹੈਗੇ ਆ ਜ਼ਿਆਦਾਤਰ ਗੁਰਦੁਆਰੇ ਜਿਹੜੇ ਪਾਕਿਸਤਾਨ 'ਚ ਹੋਰ ਵੀ ਬਹੁਤ ਨੇ, ਇਸ ਕਰਕੇ ਉਹ ਜਿਹੜੇ ਉਸ ਵੇਲੇ ਜ਼ਿਆਦਾ ਉਹਨਾਂ 'ਚ ਗਹਿਮਾ ਗਹਿਮੀ ਹੁੰਦੀ ਹੈ ਜਾਂ ਸੰਗਤ ਹੁੰਦੀ ਹੈ ਜਦੋਂ ਜੱਥੇ ਦਾ ਸਮਾਂ ਹੁੰਦਾ ਹੈ, ਜਦੋਂ ਆਪਾਂ ਉੱਥੇ ਗੁਰਪੁਰਬ ਮਨਾਉਣ ਦੇ ਲਈ ਜਾਂਦੇ ਹਾਂ। ਸੋ ਇਹ ਵੀ ਇੱਕ ਉਹਨਾਂ ਸਥਾਨਾਂ ਵਿੱਚੋਂ ਹੀ ਇੱਕ ਹੈ ਜੀ। ਸੋ ਇਹ ਇੱਕ ਮੈਂ ਨਾ ਵੀ ਚਲੋ ਮਾੜੀ ਗੱਲ ਹੈਗੀ ਆ, ਪਰ ਆਈ ਥਿੰਕ ਜ਼ਰੂਰ ਸੁਹਿਰਦਤਾ ਆਪਣੇ ਜਿੰਨੇ ਵੀ ਲੋਕ ਜੇ ਉੱਥੇ ਰਹਿ ਵੀ ਗਏ ਨੇ ਤਾਂ ਜਾਂ ਜਿਹੜੇ ਜਾ ਸਕਦੇ ਨੇ ਜਾਂ ਜਾਂਦੇ ਨੇ ਉਹਨਾਂ ਨੂੰ ਇਸ ਦੇ ਵੱਲ ਜਿਹੜਾ ਜ਼ਰੂਰ ਧਿਆਨ ਰੱਖਣਾ ਜਿਹੜਾ ਉਹ ਚਾਹੀਦਾ ਆ। ਜਿਹੜੀ ਇਹ ਆਪਾਂ ਡਾਕਟਰ ਪੰਨੂ ਗੱਲ ਕਰੀਏ, ਹੁਣ ਤੁਸੀਂ ਗੁਰਦੁਆਰਾ ਜਨਮ ਸਥਾਨ ਦੇ ਆਪਾਂ ਨੂੰ ਇੱਕ ਹਿਸਾਬ ਦੇ ਨਾਲ ਦਰਸ਼ਨ ਕਰਾਏ ਆਪਣੀਆਂ ਗੱਲਾਂ ਦੇ ਨਾਲ, ਗੁਰਦੁਆਰਾ ਬਾਲ ਲੀਲਾ ਸਾਹਿਬ ਦੇ, ਜਦੋਂ ਤੁਸੀਂ ਉੱਥੇ ਆਪ ਖੁਦ ਐਜ਼ ਏ ਰਾਈਟਰ, ਐਜ਼ ਏ ਸਿੱਖ ਜਦੋਂ ਵਿਚਰ ਰਹੇ ਸੀਗੇ, ਕਿਹੜੀਆਂ ਅਨਮੁੱਲੀਆਂ ਯਾਦਾਂ ਜਿਹੜੀਆਂ ਤੁਹਾਡੇ ਨਾਲ ਜਿਹੜੀਆਂ ਜੁੜੀਆਂ ਆ ਐਜ਼ ਏ? ਮੈਂ ਜਾਣਨਾ ਚਾਹੁੰਦਾ ਵੀ ਤੁਹਾਡਾ ਪਰਸਨਲ ਪਰਸਪੈਕਟਿਵ ਕੀ ਹੈਗਾ ਉੱਥੇ? ਵੀ ਜਦੋਂ ਤੁਸੀਂ ਜਾਂਦੇ ਹੋ ਸਭ ਤੋਂ ਪਹਿਲਾਂ ਹੀ ਸਭ ਤੋਂ ਸਭ ਦੀ ਤੁਹਾਡੀ ਜਿਹੜੀ ਖਿੱਚ ਹੈਗੀ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਸਥਾਨ, ਨਨਕਾਣਾ ਸਾਹਿਬ ਦੀ ਧਰਤੀ ਹੁੰਦੀ ਹੈ। ਜਦੋਂ ਮੈਂ ਪਾਕਿਸਤਾਨ ਪਹਿਲੀ ਵਾਰੀ ਗਿਆ 2008 ਦੇ ਵਿੱਚ ਵੀ, ਸਭ ਤੋਂ ਪਹਿਲਾਂ ਤੁਹਾਡਾ ਫੋਕਸ ਜਿਹੜਾ ਹੈ ਉਹ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਹੀ ਹੁੰਦਾ ਹੈ। ਸੋ ਇਹ ਇੱਕ ਇਹੋ ਜਿਹੀ ਧਰਤੀ ਹੈਗੀ ਆ, ਬਚਪਨ ਤੋਂ ਹੀ ਤੁਸੀਂ ਇੰਨੀਆਂ ਸਾਖੀਆਂ ਸੁਣਦੇ ਹੋ, ਆਪਾਂ ਗੁਰੂ ਮਹਾਰਾਜ ਦੇ ਨਾਲ ਜੁੜੇ ਹੋਏ ਹਾਂ ਇੱਕ ਤਰ੍ਹਾਂ ਦੇ ਨਾਲ, ਕਹਿ ਲਓ ਵੀ ਦਿਨ ਰਾਤ ਆਪਾਂ ਨੂੰ ਕੁਛ ਹੋਵੇ ਆਪਾਂ ਇਹ ਫੀਲ ਕਰਦੇ ਹਾਂ ਕਿ ਆਪਾਂ ਨੂੰ ਗੁਰੂ ਸਾਹਿਬ ਦੀ ਜਿਹੜੀ ਬਖਸ਼ਿਸ਼ ਦੇ ਨਾਲ ਹੀ ਆਪਾਂ ਤੁਰੇ ਫਿਰਦੇ ਹਾਂ। ਸੋ ਜਦੋਂ ਉਸ ਜਗ੍ਹਾ ਤੇ ਜਾਣ ਦਾ ਮੌਕਾ ਮਿਲਦਾ ਹੈ ਜਿੱਥੇ ਗੁਰੂ ਸਾਹਿਬ ਨੇ ਆਪਣਾ ਬਚਪਨ ਬਿਤਾਇਆ ਹੋਵੇ, ਜਿੱਥੇ ਉਹਨਾਂ ਦਾ ਜਨਮ ਹੋਇਆ ਹੋਵੇ, ਸੋ ਭਾਵਕ ਹੋਣਾ ਜਿਹੜਾ ਉਹ ਜਿਹੜਾ ਨੈਚੁਰਲ ਹੈਗਾ ਆ। ਸੋ ਸਾਡਾ ਕੰਮ ਥੋੜ੍ਹੇ ਹੋਰ ਵੱਧ ਜਾਂਦਾ ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਚੀਜ਼ ਦੇ ਬਾਰੇ ਉੱਥੇ ਦੇ ਲੋਕਲ ਹਿਸਟੋਰੀਅਨਸ, ਪਾਕਿਸਤਾਨ ਦੇ ਜਿਹੜੇ ਯੂਨੀਵਰਸਿਟੀ ਦੇ ਟੀਚਰਸ ਹੈਗੇ ਆ, ਪਾਕਿਸਤਾਨ 'ਚ ਜਿਹੜੇ ਰਿਸਰਚ ਕਰਨ ਵਾਲੇ ਆ, ਉਹਨਾਂ ਤੋਂ ਇਸ ਬਿਲਡਿੰਗ ਦੇ ਉੱਪਰ ਇਹਨਾਂ ਜਿਹੜੀਆਂ ਪਾਕਿਸਤਾਨ ਦੇ ਵਿੱਚ ਬੇਸ਼ੁਮਾਰ ਸਿੱਖ ਹੈਰੀਟੇਜ ਦੀਆਂ ਯਾਦਾਂ ਨੇ ਉਹਨਾਂ ਦੇ ਉੱਪਰ ਉਹਨਾਂ ਕੋਲੋਂ ਕੰਮ ਕਰਵਾਇਆ ਜਾਵੇ ਤਾਂ ਕਿ ਇਹ ਉਹ ਲੋਕੀ ਖੁਦ ਸੰਭਾਲਣ ਲੱਗਣ। ਇਹ ਆਪਾਂ ਇਕੱਲੇ ਸਿੱਖਾਂ ਦੀ ਜ਼ਿੰਮੇਵਾਰੀ ਨਾ ਹੋਵੇ ਵੀ ਆਪਾਂ ਜਾ ਕੇ ਉੱਥੇ ਪੈਸੇ ਲਾਈਏ ਜਾਂ ਗੁਰਦੁਆਰਾ ਸਾਹਿਬ ਨੂੰ ਵਧੀਆ ਬਣਾਈ ਜਾਈਏ, ਕਿ ਉੱਥੇ ਦੇ ਜਿਹੜੇ ਲੋਕਲ ਲੋਕ ਨੇ ਉਹ ਇਹਨਾਂ ਦੇ ਉੱਪਰ ਕੋਈ ਹਾਇਰ ਰਿਸਰਚ ਜਿਹੜੀ ਉਹ ਨਾ ਕਰਨ। ਸੋ ਇਸ ਕਰਕੇ ਇਹ ਆਪਾਂ ਜਿਹੜਾ ਕੰਮ ਵਿੱਢਿਆ ਹੈ ਕਿ ਕਿਤਾਬ ਨੂੰ ਇਸ ਤਰ੍ਹਾਂ ਲਿਖਿਆ ਹੈ ਕਿ ਜਿਹੜਾ ਲੋਕਲ ਅਕੈਡਮਿਕ ਪ੍ਰੋਫੈਸਰ ਹੈਗਾ, ਜਿਹੜਾ ਵੀ ਉਸ ਇਲਾਕੇ ਦਾ ਡਿਪਾਰਟਮੈਂਟ ਹੈਗਾ ਹਿਸਟਰੀ ਦਾ ਕੋਈ ਹੈਗਾ, ਉਹਦੇ ਨਜ਼ਰ 'ਚ ਇਹ ਆਵੇ ਵੀ ਇਹ ਸਿਰਫ ਸਿੱਖਾਂ ਦੇ ਇਤਿਹਾਸ ਦੀ ਨਹੀਂ ਹੈ, ਇਹਦੇ ਨਾਲ ਤਾਂ ਕਈ ਕੁਝ ਜੁੜਦਾ ਹੈ। ਜਿਵੇਂ ਹੁਣ ਗੁਰਦੁਆਰਾ ਬਾਲ ਲੀਲਾ ਸਾਹਿਬ ਦੀ ਆਪਾਂ ਗੱਲ ਕਰੀਏ, ਆਪਾਂ ਇਹ 'ਚ ਭਾਈ ਮਰਦਾਨਾ ਨੂੰ ਕਿਵੇਂ ਕਿੰਨਾ ਵਧੀਆ ਡਿਟੇਲ ਨਾਲ ਐਕਸਪਲੇਨ ਕੀਤਾ ਹੈ ਆਪਣੀ ਕਿਤਾਬ ਦੇ ਚੈਪਟਰ ਦੇ ਵਿੱਚ, ਤਾਂ ਕਿ ਉਹ ਮੁਸਲਮਾਨ ਹੁੰਦਿਆਂ ਹੋਇਆਂ ਗੁਰੂ ਸਾਹਿਬ ਦੇ ਨਾਲ ਕਿਵੇਂ ਰਿਹਾ। ਇਹ ਇੱਕ ਉੱਥੇ ਦੇ ਜਿਹੜੇ ਲੋਕਲ ਅਕੈਡਮਿਕ ਪੜ੍ਹਾਉਣ ਵਾਲੇ ਨੇ ਔਰ ਬੱਚੇ ਪੜ੍ਹਨ ਵਾਲੇ ਨੇ ਉਹਨਾਂ ਦਾ ਇੰਟਰਸਟ ਜਾਗੇ, ਇਸ ਹਿਸਾਬ ਦੇ ਨਾਲ ਇਹ ਜਿਹੜੀ ਕਿਤਾਬ ਨੂੰ ਆਪਾਂ ਲਿਖਿਆ ਹੈ। ਸੋ ਇਹੀ ਵਿਚਾਰ ਰਹਿੰਦਾ ਹਮੇਸ਼ਾ ਵੀ ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਪੁਰਾਣੇ ਟਾਈਮਾਂ 'ਤੇ ਗਲਤੀਆਂ ਹੋਈਆਂ ਨੇ ਇਤਿਹਾਸ ਦੇ ਵਿੱਚ, ਕਿਸੇ ਕੋਲੋਂ ਵੀ ਹੋਈਆਂ ਹੋਣ, ਉਹਨਾਂ ਨੂੰ ਅੱਗੇ ਨਾ ਦੁਹਰਾਇਆ ਜਾਵੇ, ਤਾਂ ਅੱਗੇ ਪਿਆਰ ਦੀ ਭਾਵਨਾ ਕਿਵੇਂ ਵਧਾਈ ਜਾਵੇ, ਤਾਂ ਕਿ ਇਹ ਜਿਹੜੀਆਂ ਸਾਡੀਆਂ ਇੰਨੀਆਂ ਅਣਮੁੱਲੀਆਂ ਜਿਹੜੀਆਂ ਯਾਦਾਂ ਪਾਕਿਸਤਾਨ 'ਚ ਰਹਿ ਗਈਆਂ ਹੈ, ਉਹਨਾਂ ਦੀ ਸੇਵਾ ਸੰਭਾਲ ਜਿਹੜੀ ਹੈਗੀ ਹੈ ਇੱਕ ਨੈਚੁਰਲ ਤਰੀਕੇ ਦੇ ਨਾਲ, ਇੱਕ ਪ੍ਰੋਪਰ ਪ੍ਰੋਟੋਕੋਲ ਦੇ ਨਾਲ ਜਿਹੜੀ ਉਹ ਹੋ ਸਕੇ। ਜੀ ਜੀ। ਸੋ ਆਪਾਂ ਜਿਹੜੇ ਆ ਇਸ ਤਲਵੰਡੀ ਤੋਂ ਜਿਸ ਤੋਂ ਇਹ ਇਲਾਕੇ ਦਾ ਨਾਮ ਪਹਿਲੋਂ ਸੀ, ਫਿਰ ਨਨਕਾਣਾ ਸਾਹਿਬ ਜਨਮ ਸਥਾਨ, ਆਪਾਂ ਬਾਲ ਲੀਲਾ ਸਾਹਿਬ,
ਸੋ ਮੈਂ ਐਜ਼ ਤੁਹਾਨੂੰ ਟੂਰਿਸਟ ਗਾਈਡ ਪੁੱਛਣਾ ਚਾਹੁੰਦਾ, ਕਿਉਂਕਿ ਤੁਸੀਂ ਉੱਥੇ ਜਾ ਕੇ ਆਏ ਹੋ, ਜੀ ਜੇ ਕੋਈ ਇੱਥੋਂ ਪਹਿਲੀ ਵਾਰੀ ਜਾ ਰਿਹਾ ਆ, ਜੀ ਉਹ ਕਿੱਦਾਂ ਜਿਹੜਾ ਉੱਥੇ ਵਿਚਰੇ ਤਾਂ ਜੋ ਉਸਨੂੰ ਸਾਰੀਆਂ ਚੀਜ਼ਾਂ ਦੇ ਜਿਹੜੇ ਦਰਸ਼ਨ ਵੀ ਹੋਣ ਤੇ ਉਹਨੂੰ ਹੋਵੇ ਵੀ ਹਾਂ ਆਹ ਸਾਰੀਆਂ ਇਤਿਹਾਸ ਦੀਆਂ ਚੀਜ਼ਾਂ ਆ ਇੱਦਾਂ ਗੁਰੂ ਸਾਹਿਬ ਦੇ ਨਾਲ ਜੁੜੀਆਂ ਹੋਈਆਂ। ਇੱਕ ਸੌਖਾ ਤਰੀਕਾ ਤਾਂ ਹੈਗਾ ਕਿ ਉਹ ਸਾਡੀ ਕਿਤਾਬ ਲੈ ਲਵੇ। ਅਸੀਂ ਆਪਣੇ ਹਰੇਕ ਡਿਸਟ੍ਰਿਕਟ ਦੇ ਸ਼ੁਰੂ ਦੇ ਵਿੱਚ ਮੈਪ ਦੇ ਉੱਪਰ ਲਾ ਕੇ ਬਲੂ ਡਾਟ ਲਾਏ ਹੋਏ ਆ ਕਿ ਇੱਕ ਸਿੱਖ ਟੂਰਿਸਟ ਦੇ ਲਈ ਵਿਜ਼ਿਟ ਕਰਨ ਦੇ ਲਈ ਕਿਹੜੀ ਚੀਜ਼ ਜਿਹੜੀ ਹੈਗੀ ਨੇੜੇ ਨੇੜੇ ਹੈਗੀ ਆ। ਠੀਕ ਹੈ। ਸੋ ਉਹਦਾ ਫਾਇਦਾ ਇਹ ਹੈ ਕਿ ਕਈ ਗੁਰਦੁਆਰਾ ਸਾਹਿਬ ਜਿਹੜੇ ਫੰਕਸ਼ਨਲ ਨਹੀਂ ਹੈਗੇ ਉੱਥੇ, ਜਾਂ ਲੋਕਾਂ ਦੇ ਘਰ ਨੇ ਜਾਂ ਸਕੂਲ ਨੇ ਜਾਂ ਹਸਪਤਾਲ ਨੇ, ਉਹ ਨਕਸ਼ੇ ਦੇ ਵਿੱਚ ਤੁਹਾਨੂੰ ਨਾਲ ਨਾਲ ਜਿਹੜਾ ਹੈਗਾ ਉਹ ਨਜ਼ਰ ਆਉਂਦਾ ਜਾਵੇਗਾ। ਦੂਸਰਾ ਹੈ ਕਿ ਜਦੋਂ ਵੀ ਲੋਕੀ ਜਾਂਦੇ ਨੇ, ਮੇਰੀ ਇਹ ਬੇਨਤੀ ਹੈ ਕਿ ਉੱਥੇ ਦੇ ਜਿਹੜੇ ਲੋਕਲ ਸਿੱਖ ਨੇ, ਜਿਹੜੇ ਅਫਗਾਨ ਸਿੱਖ ਨੇ, ਪਸ਼ਤੂਨ ਸਿੱਖ ਨੇ, ਉਹਨਾਂ ਨਾਲ ਜਿਹੜਾ ਸਮਾਂ ਹੈਗਾ ਥੋੜ੍ਹਾ ਜ਼ਰੂਰ ਬਿਤਾਓ, ਉਹਨਾਂ ਦੇ ਨਾਲ ਥੋੜ੍ਹੇ ਜਿਹੇ ਆਪਣੀ ਜਿਹੜੀ ਦੋਸਤੀ ਵਧਾਓ ਤਾਂ ਕਿ ਉਹਨਾਂ ਦੀ ਆਪਾਂ ਸਮੱਸਿਆਵਾਂ ਜਾਣ ਸਕੀਏ। ਇਕੱਲੇ ਗੁਰਦੁਆਰਾ ਸਾਹਿਬ ਬਣਾਉਣ ਨਾਲ, ਬਿਲਡਿੰਗ ਬਣਾਉਣ ਨਾਲ ਉਹ ਗੱਲ ਨਹੀਂ ਬਣਨੀ, ਕਿਉਂਕਿ ਬਿਲਡਿੰਗਸ ਖਾਲੀ ਪਈਆਂ ਨੇ, ਬਹੁਤ ਖੂਬਸੂਰਤ ਬਿਲਡਿੰਗਸ ਨੇ ਪਰ ਖਾਲੀ ਪਈਆਂ ਨੇ, ਕਿਉਂਕਿ ਉੱਥੇ ਦੇ ਲੋਕਲ ਲੋਕਾਂ ਦੇ ਕੋਲ ਇੰਨੀ ਕਹਿ ਲਓ ਵੀ ਮਾਇਕ, ਉਹਨਾਂ ਦੀ ਹਿੰਮਤ ਨਹੀਂ ਹੈਗੀ ਕਿ ਉਹ ਵੱਡੇ ਲੈਵਲ ਤੇ ਉਹਨਾਂ ਦੇ ਕਾਰਜ ਆਰੰਭ ਸਕਣ। ਸੋ ਉਹਨਾਂ ਦੇ ਨਾਲ ਜਦੋਂ ਆਪਾਂ ਮਿਲਾਂਗੇ, ਉਹਨਾਂ ਦਾ ਸੋਸ਼ਲ ਲਾਈਫ ਸਟਾਈਲ ਦੇਖਾਂਗੇ, ਉਹਨਾਂ ਦੀ ਮੁਸ਼ਕਲਾਂ ਦੇਖਾਂਗੇ, ਉਹਨਾਂ ਦੀ ਐਜੂਕੇਸ਼ਨ ਦੇਖਾਂਗੇ, ਆਪਾਂ ਨੂੰ ਪਤਾ ਲੱਗਣ ਲੱਗੇਗਾ ਕਿ ਉੱਥੇ ਜਿਹੜੇ ਇਹ ਪਸ਼ਤੂਨ ਸਿੱਖ ਨੇ, ਜਿਹੜੇ ਨਨਕਾਣਾ ਸਾਹਿਬ 'ਚ ਸਿੱਖਾਂ ਦੀਆਂ ਕੁਝ ਫੈਮਿਲੀਜ਼ ਰਹਿੰਦੀਆਂ ਨੇ, ਉਹਨਾਂ ਦੀਆਂ ਕੀ ਮੁਸ਼ਕਲਾਂ ਨੇ। ਸੋ ਉਹਨਾਂ ਨੂੰ ਇੱਕ ਵਾਰੀ ਮਿਲਣ ਦੇ ਨਾਲ ਗੱਲ ਨਹੀਂ ਬਣਨੀ, ਇਹ ਉਹਨਾਂ ਦੇ ਨਾਲ ਕੁਝ ਦਿਨ ਰਹੋ, ਉਹਨਾਂ ਦੇ ਨਾਲ ਦੋਸਤੀ ਬਣਾਓ, ਉਹਨਾਂ ਦੇ ਨਾਲ ਆ ਕੇ ਵੀ ਕੰਟੈਕਟ ਰਹੋ, ਤਾਂ ਕਿ ਜਿਹੜੀ ਪਾਕਿਸਤਾਨ ਦੀ ਇਹ ਸਿੱਖ ਵਿਰਾਸਤ ਹੈਗੀ ਹੈ ਉਹਨੂੰ ਉੱਥੇ ਦੇ ਰਹਿਣ ਵਾਲੇ ਸਿੱਖ ਹੀ ਚੰਗੀ ਤਰ੍ਹਾਂ ਕੰਟਰੋਲ ਕਰ ਸਕਣ। ਇਹ ਆ ਬੈਸਟ ਮਾਡਲ ਜਿਹੜਾ ਹੈਗਾ ਲੌਂਗ ਰਨ ਦੇ ਵਿੱਚ ਵਧੀਆ ਕੰਮ ਕਰ ਸਕਦਾ ਹੈ। ਪਰ ਉਹਦੇ ਲਈ ਜ਼ਰੂਰੀ ਹੈ ਕਿ ਆਪਾਂ ਜਿਹੜੀ ਫਿਊਚਰ ਹਿਸਟਰੀ ਹੈ ਉਹਦੇ ਜਿਹੜੇ ਚੈਪਟਰਸ ਹੈਗੇ ਉਹ ਇਸ ਸਟਾਈਲ ਨਾਲ ਲਿਖੀਏ ਤਾਂ ਕਿ ਉੱਥੇ ਜਿਹੜੇ ਲੋਕਲ ਲੋਕੀ ਰਹਿਣ ਵਾਲੇ ਆ ਉਹ ਵੀ ਇਹਨਾਂ ਲੋਕਾਂ ਦੇ ਨਾਲ ਮਿਲ ਜੁਲ ਕੇ ਅੱਗੇ ਜਿਹੜੀ ਰਿਸਰਚ ਹੈਗੀ ਉਹਨੂੰ ਕੰਟੀਨਿਊ ਕਰ ਸਕਣ। ਜੇ ਆਪਾਂ ਹਰੇਕ ਚੀਜ਼ ਦੇ ਵਿੱਚ ਹੀ ਪੁਰਾਣੇ ਜ਼ਮਾਨੇ ਦੀ ਲੜਾਈ ਕਰੀ ਜਾਈਏ, ਉਹ ਜਿਹੜਾ ਹੈਗਾ ਉੱਥੇ ਦਾ ਪਾਕਿਸਤਾਨ 'ਚ ਰਹਿਣ ਵਾਲਾ ਲੋਕਲ ਬੱਚਾ ਹੈਗਾ, ਉਹਦਾ ਜਿਹੜਾ ਇੰਟਰਸਟ ਹੈ ਉਹ ਘਟ ਜਾਂਦਾ ਹੈ। ਸੋ ਇਸ ਕਰਕੇ ਆਪਾਂ ਨੂੰ ਉਹ ਕਰੈਕਟਰ ਜਿਵੇਂ ਭਾਈ ਮਰਦਾਨਾ ਜੀ ਹੋ ਗਏ ਉਹ ਉਭਾਰਨੇ ਪੈਣੇ ਆ ਤਾਂ ਕਿ ਆਪਾਂ ਉਹ ਚੀਜ਼ਾਂ ਅੱਗੇ ਲੈ ਕੇ ਆਈਏ, ਤਾਂ ਕਿ ਉੱਥੇ ਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਦਾ ਜਿਹੜਾ ਹੈਗਾ ਇਸ ਚੀਜ਼ ਦੇ ਵਿੱਚ ਜਿਹੜਾ ਇੰਟਰਸਟ ਜਿਹੜਾ ਉਹ ਜ਼ਿਆਦਾ ਪੈਦਾ ਹੋਣ ਲੱਗੇ। ਜੀ। ਸੋ ਡਾਕਟਰ ਪੰਨੂ, ਜਿਹੜੀ ਤੁਸੀਂ ਜਿਸ ਮਨਸ਼ਾ ਦੇ ਨਾਲ ਕਿਤਾਬ ਲਿਖੀ ਆ ਵੀ ਉੱਥੋਂ ਦੇ ਕੁਝ ਰੀਸਰਚਰ ਇਸ ਪਾਸੇ ਵੱਲ ਨੂੰ ਵਧਣ, ਕੋਈ ਹੁਣ ਤੱਕ ਕਾਮਯਾਬੀ ਮਿਲੀ ਅਜੇ ਤੱਕ? ਜੀ ਬਿਲਕੁਲ, ਮੈਨੂੰ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਇੰਡੀਆ ਦੀ ਯੂਨੀਵਰਸਿਟੀਜ਼ ਔਰ ਪਾਕਿਸਤਾਨ ਦੀ ਯੂਨੀਵਰਸਿਟੀ 'ਚ ਵੀ ਲੈਕਚਰ ਕਰਕੇ ਆਇਆ ਸੀ। ਇੰਡੀਆ ਵੱਲੋਂ ਤਾਂ ਹਾਲੇ ਮੈਨੂੰ ਸਿਰਫ ਇੱਕ ਬੱਚੇ ਦਾ ਹੀ ਜਿੱਦਾਂ ਮੈਸੇਜ ਆਉਂਦਾ ਹੈ, ਪਰ ਪਾਕਿਸਤਾਨ ਤੋਂ ਅਬਾਊਟ 10-12 ਦੇ ਕਰੀਬ ਸਟੂਡੈਂਟਸ ਹੈਗੇ ਆ ਜਿਨ੍ਹਾਂ ਨਾਲ ਮੈਂ ਕਾਫੀ ਰਾਬਤੇ 'ਚ ਹੈਗਾ ਆ, ਜਿਹੜੇ ਕਿ ਸਿੱਖ ਹਿਸਟਰੀ ਬਾਰੇ ਕੁਛ ਨਾ ਕੁਛ ਫਰਦਰ ਰਿਸਰਚ ਜਿਹੜੀ ਆ ਉਹ ਕਰਨਾ ਚਾਹੁੰਦੇ ਆ। ਔਰ ਮੈਨੂੰ ਆਸ ਹੈ ਕਿ ਜਦੋਂ ਹੀ ਕਰੋਨਾ ਹੈ ਠੀਕ ਹੋਏਗਾ, ਇੱਕ ਵਾਰੀ ਫਿਰ ਦੁਬਾਰਾ ਜਾਣ ਦਾ ਮੌਕਾ ਮਿਲੇਗਾ ਔਰ ਅਸੀਂ ਇਸ ਕੰਮ ਨੂੰ ਥੋੜ੍ਹਾ ਜਿਹਾ ਅੱਗੇ ਵਧਾ ਸਕਾਂਗੇ। ਪਾਕਿਸਤਾਨ ਦੇ ਸਟੂਡੈਂਟਸ ਦੇ ਵਿੱਚ ਹੈਰੀਟੇਜ ਦੇ ਲਈ, ਸਿੱਖ ਹੈਰੀਟੇਜ ਸਟੱਡੀ ਕਰਨ ਦੇ ਲਈ ਬਹੁਤ ਜੋਸ਼ ਹੈਗਾ। ਸਭ ਤੋਂ ਵੱਡੀ ਪਰ ਪ੍ਰੋਬਲਮ ਕੀ ਹੈ ਕਿ ਉਹ ਪੰਜਾਬੀ ਆਪਣੇ ਵਾਲੀ ਗੁਰਮੁਖੀ ਪੜ੍ਹ ਨਹੀਂ ਸਕਦੇ। ਔਰ ਜਦੋਂ ਤੁਸੀਂ ਪ੍ਰਾਇਮਰੀ ਸੋਰਸਿਸ ਲੈਣੇ ਹੁੰਦੇ ਆ ਆਪਣੇ ਸਾਰੇ, ਭਾਵੇਂ ਜਨਮ ਸਾਖੀਆਂ ਹੋਣ, ਭਾਵੇਂ ਸੂਰੀ ਪ੍ਰਕਾਸ਼ ਗ੍ਰੰਥ ਹੋਵੇ ਜਾਂ ਕੋਈ ਰਤਨ ਸਿੰਘ ਪੰਗੂ ਦੀ ਕਿਤਾਬ ਹੋਵੇ, ਕੋਈ ਜਿੱਦਾਂ ਆਪਣਾ ਪੁਰਾਣਾ ਜਿੰਨੀਆਂ ਵੀ ਲਿਟਰੇਚਰ ਹੈਗੀਆਂ, ਭਾਵੇਂ ਉਹ ਕੰਟਰੋਵਰਸ਼ੀਅਲ ਹੀ ਹੋਣ, ਤਾਂ ਵੀ ਉਹ ਸਾਰਾ ਕੁਝ ਗੁਰਮੁਖੀ ਪੁਰਾਣੀ 'ਚ ਹੈਗਾ। ਸੋ ਇਸ ਕਰਕੇ ਉਹ ਆਪਣੇ ਲਈ ਹੀ ਪੜ੍ਹਨਾ ਇੰਨਾ ਮੁਸ਼ਕਿਲ ਹੈ। ਜਿਹਨਾਂ ਲੋਕਾਂ ਨੂੰ ਪੰਜਾਬੀ ਆਉਂਦੀ ਨਹੀਂ, ਜੇ ਉਹ ਨਵੀਂ ਸਿੱਖ ਵੀ ਲੈਣਗੇ ਤਾਂ ਵੀ ਉਹਨਾਂ ਲਈ ਬਹੁਤ ਮੁਸ਼ਕਿਲ ਕੰਮ ਹੈ ਇਹ। ਇਸ ਕਰਕੇ ਮੈਂ ਆਪਣੀ ਕਿਤਾਬ ਦੇ ਹਰ ਇੱਕ ਚੈਪਟਰ ਦੇ ਵਿੱਚ ਜਿਹੜੀ ਵੀ ਡਾਟਾ ਪੁਰਾਣੀਆਂ ਕਿਤਾਬਾਂ 'ਚੋਂ ਲੱਭਿਆ ਉਸ ਗੁਰਦੁਆਰਾ ਬਾਰੇ, ਉਹਨੂੰ ਇੰਗਲਿਸ਼ 'ਚ ਟਰਾਂਸਲੇਟ ਕਰਕੇ ਦੇ ਦਿੱਤਾ ਉਹਨਾਂ ਲੋਕਾਂ ਦੇ ਲਈ, ਪਾਕਿਸਤਾਨ 'ਚ ਰਹਿਣ ਵਾਲੇ ਰਿਸਰਚਰਸ ਦੇ ਲਈ, ਤਾਂ ਕਿ ਉਹਨਾਂ ਨੂੰ ਇਹ ਔਖਿਆਈ ਨਾ ਲੱਗੇ ਕਿ ਹਾਂ ਮੈਂ ਪੰਜਾਬੀ ਨਹੀਂ ਜਾਣਦਾ। ਉਹਨੂੰ ਮੈਂ ਨਾਲ ਦੀ ਨਾਲ ਪੰਜਾਬੀ ਦੇ ਨਾਲ ਇੰਗਲਿਸ਼ ਲਿਖ ਕੇ ਸਾਈਟੇਸ਼ਨ ਬਰਾਬਰ ਦੇ ਕੇ ਕਿ ਕਿਹੜੀ ਕਿਤਾਬ ਤੋਂ ਮੈਂ ਕਿਹੜੇ ਪੇਜ ਤੋਂ ਇਨਫੋਰਮੇਸ਼ਨ ਲਈ ਆ, ਤਾਂ ਕਿ ਉੱਥੇ ਦੇ ਲੋਕ ਰਹਿਣ ਵਾਲੇ, ਜਾਂ ਈਵਨ ਕੋਈ ਅਮਰੀਕਾ 'ਚ ਰਹਿੰਦਾ ਬੱਚਾ, ਕੋਈ ਕੈਨੇਡਾ 'ਚ ਰਹਿੰਦਾ ਬੱਚਾ, ਕੋਈ ਇੰਗਲੈਂਡ 'ਚ ਰਹਿੰਦਾ, ਉਹ ਪਾਕਿਸਤਾਨ ਦੀ ਬਿਲਡਿੰਗ 'ਤੇ ਰਿਸਰਚ ਕਰਨੀ ਚਾਹੁੰਦਾ ਪਰ ਉਹਨੂੰ ਪੁਰਾਣੀ ਪੰਜਾਬੀ ਨਹੀਂ ਪੜ੍ਹਨੀ ਆਉਂਦੀ, ਉਹਨੂੰ ਸੌਖਾ ਕੰਮ ਕਰਨ ਦੇ ਲਈ ਮੈਂ ਹਰੇਕ ਚੈਪਟਰ ਦੇ ਵਿੱਚ ਨਾਲ ਇੰਗਲਿਸ਼ ਟਰਾਂਸਲੇਸ਼ਨ ਦੇ ਦਿੱਤੀ, ਤਾਂ ਕਿ ਉਹਦਾ ਜਿਹੜਾ ਇੰਟਰਸਟ ਹੈਗਾ ਪੁਰਾਤਨ ਸੋਰਸਿਸ ਤੱਕ ਜਾਵੇ, ਉਹ ਪ੍ਰਾਇਮਰੀ ਸੋਰਸਿਸ ਤੋਂ ਆਪਣੀ ਜਿਹੜੀ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕਰੇ। ਜੀ। ਸੋ ਡਾਕਟਰ ਪੰਨੂ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਸਰੋਤਿਓ, ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਉਹ ਇੱਥੇ ਹੀ ਸਮਾਪਤ ਆ। ਸੋ ਇਹ ਦੂਜਾ ਚੈਪਟਰ ਜਿਹੜਾ ਸੀਗਾ ਉਸ ਦੀ ਦੂਜੀ ਕੜੀ ਜਿਹੜੀ ਇੱਥੇ ਹੀ ਹੁਣ ਸਮਾਪਤ ਹੈ। ਸੋ ਅਗਲੀ ਵਾਰੀ ਇੱਕ ਹੋਰ ਨਵੇਂ ਚੈਪਟਰ ਦੇ ਨਾਲ ਜਿਹੜੇ ਉਹ ਆਪਣੇ ਸਰੋਤਿਆਂ ਦੇ ਨਾਲ ਜਿਹੜਾ ਉਹ ਮਿਲਾਂਗੇ। ਅਤੇ ਡਾਕਟਰ ਪੰਨੂ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਜਿਹੜਾ ਉਹ ਸਮਾਪਤ ਹੁੰਦਾ ਆ। ਅਗਲੀ ਵਾਰ ਇੱਕ ਹੋਰ ਨਵੇਂ ਚੈਪਟਰ ਦੇ ਨਾਲ ਜਿਹੜੀ ਆ ਉਹ ਮੁਲਾਕਾਤ ਹੋਵੇਗੀ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।